ਇਹ ਮਾਹੌਲ ਬਣਿਆ ਹੋਇਆ ਹੈ, ਇਹ ਕੋਈ ਕਬੀਲਿਆਂ ਦੀ ਲੜਾਈ ਨਹੀਂ ਹੈ, ਇਹ ਕੋਈ ਈਵਨ ਮੁਲਕਾਂ ਦੀ ਲੜਾਈ ਵੀ ਨਹੀਂ, ਕਿਉਂਕਿ ਤਾਲਿਬਾਨ ਜਿਸ ਨੂੰ ਇਨਫੈਕਟ ਨਰਚਰ ਹੀ ਪਾਕਿਸਤਾਨ ਨੇ ਕੀਤਾ। ਹੁਣ ਇਹ ਜੇ ਉਹਨਾਂ ਨੂੰ ਇਹ ਭਰਮ ਹੋ ਗਿਆ ਜੀ ਅਸੀਂ ਸੋਵੀਅਤ ਯੂਨੀਅਨ ਨੂੰ ਹਰਾਇਆ, ਅਸੀਂ ਨੈਟੋ ਨੂੰ ਹਰਾਇਆ, ਕੋਈ ਇਮੇਜਿਨ ਕਰ ਸਕਦਾ ਹੈ ਕਿ ਬਿਨਾਂ ਪਾਕਿਸਤਾਨ ਦੀ ਮਦਦ ਦੇ, ISI ਦੀ ਮਦਦ ਦੇ, ਟ੍ਰੇਨਿੰਗ ਤੋਂ ਲੈ ਕੇ ਦੂਜੇ, ਅਫਗਾਨਿਸਤਾਨ ਕੋਲ ਤਾਂ ਆਪਣੀ 에ਅਰ ਫੋਰਸ ਵੀ ਨਹੀਂ ਹੈ। ठीक है, मरण का जज्बा है, गुलामी नहीं कबूलते, जिहड़ी चंगी गल है, लेकिन किवें वो इंडिया जिहड़ा अदरवाइज जिन्हें मुसलमानों का जीना हराम किया होया अफगानिस्तान जिहड़े भारत दे विच ने, जे तालिबान दा विदेश मंत्री जां फॉरेन मिनिस्टर मुतक्की जिहड़ा यूनाइटेड नेशनस दी जिहड़ी दहशतगर्दां दी लिस्ट है ट्रैवल भी नहीं कर सकता, इंडिया ने एक्सैप्शन लैके दिती है उन्होंने। तुसी ठीक किया कि जवाइयां वांग 6 दिन का दौरा किहड़ा डिगनेटरी आके बहिंदा जी उत्थे। दुनिया भर च इस गल की क्रिटिसिज्म हुंदा है अफगानिस्तान का कि भी तुसी विमेन एजुकेशन ते रोक लाई हुई है, तुसी होर चीज़ां जिहड़ियां ठीक करो। ठीक है, मजहब का होना या दूसरा होना अपनी थां है, और इत्थे प्रेस कॉन्फ्रेंस अफगानिस्तान की एम्बैसी दे विच मुतक्की करदा है और किसी वोमेन जर्नलिस्ट नूं उत्थे एंटर नहीं करन दिता जांदा। जिस अंदाज दे विच वो एंटी पाकिस्तान और दूजा उत्थे ऐ बन के बैठा है जिवें कि वो यूनाइटेड नेशनस का सैकटरी जनरल हुंदा, एक दहशतगर्द। 8-10 सालों दे विच इंडिया का एक जर्नलिस्ट दानिश सदीकी वो तालिबान ने मारिया। इंडिया की एम्बैसी नूं जिहड़ा उन्होंने जिहड़ा वो डिस्ट्रॉय किया काबुल दे विच। इन्ने वाकिया दहशतगर्दी दे, और 2015 तो लैके मोदी का तुसीं देखो कहंदे देयर आर नो गुड तालिबान और बैड तालिबान, कोई अच्छे तालिबान और बुरे तालिबान नहीं होते, दहशतगर्द है। हुण अज मुतक्की दे नाल इन्हां दी जिहड़ी प्रेम लीला है ये कित्थों शुरू हो गई जी। ਤੁਸੀਂ ਦਹਿਸ਼ਤਗਰਦੀ ਨੂੰ ਇੱਕ ਪਾਸੇ ਤੁਸੀਂ ਕਹਿੰਦੇ ਹੋ ਜੀ ਪਾਕਿਸਤਾਨ ਨੇ ਸੱਪ ਪਾਲੇ ਔਰ ਉਹ ਹੁਣ ਉਹਨੂੰ ਹੀ ਚੰਬੜ ਗਏ ਨੇ, ਪਰ ਹੁਣ ਤੁਸੀਂ ਜਿਹੜੇ ਉਹ ਸੱਪ ਪਲ ਕੇ ਫਨੀਅਰ ਬਣੇ ਹੋਏ ਨੇ, ਤੁਸੀਂ ਫਨੀਅਰਾਂ ਨੂੰ ਲਿਆ ਕੇ ਜਿਹੜਾ ਉਹ ਪਾਲ ਰਹੇ ਹੋ ਕਿਹਦੇ ਲਈ? ਜ਼ਾਹਰ ਹੈ ਕਿ ਬਈ ਇਹ ਇੰਟਰਨੈਸ਼ਨਲੀ ਪੂਰੀ ਤਰ੍ਹਾਂ ਆਈਸੋਲੇਟ ਹੋ ਚੁੱਕਾ ਹੈ ਇੰਡੀਆ, ਇਹਨਾਂ ਦੀ ਕੋਈ ਪੁੱਛਗਿੱਛ ਨਹੀਂ ਹੈ। ਇਸ ਅੰਦਾਜ਼ 'ਚ ਇੰਡੀਆ ਸਮਝਦਾ ਹੈ ਕਿ ਬਈ ਉਹ ਇਹਨਾਂ ਨੂੰ ਮੁਤੱਕੀ ਨੂੰ ਔਰ ਦੂਜੇ ਇਹ ਸਾਰੇ ਪੈਸੇ ਦੇ ਭੁੱਖੇ ਨੇ। ਜੇ ਮੁਤੱਕੀ ਦਿੱਲੀ ਦੀ ਸਰਜ਼ਮੀਨ ਤੇ ਆ ਕੇ ਕਹਿੰਦਾ ਹੈ ਕਿ ਜੀ ਅਸੀਂ ਜੰਮੂ ਕਸ਼ਮੀਰ ਨੂੰ ਭਾਰਤ ਦਾ ਅਭਿੰਨ ਅੰਗ ਮੰਨਦੇ ਹਾਂ, ਇਹ ਕਿਹੜੇ ਪਾਸੇ ਦੇ ਮੁਸਲਮਾਨ ਨੇ? व्यूअर्स वेलकम बैक टू प्रोग्राम। व्यूअर्स गलबात करन जा रहे हैं कि अफगानिस्तान दी तालिबान सरकार दा विदेश मंत्री मुतक्की अजकल भारत दे 6 रोज़ा दौरे ते है, जिस दी भारत सरकार जवाइयां वांग सेवा कर रही है। उस वलों पाकिस्तान के खिलाफ जहर उगलिया जा रहा है और सिख कौम नूं कोई भुलेखा नहीं है कि भारत सरकार पैसे दे भुखे तालिबान नूं पाकिस्तान के खिलाफ जिहड़ी है वरत रही है। सो इस मुसीबत की घड़ी विच सिख कौम पाकिस्तान सरकार के स्टैंड की मुकम्मल हमायत करती है ਅਤੇ ਪਾਕਿਸਤਾਨ ਆਵਾਮ ਨਾਲ ਹਿੱਕ ਤਾਣ ਕੇ ਖੜੀ ਹੈ। ਅਸੀਂ ਕਿਸੇ ਬੇਲੋੜੇ ਜਿਹੜੇ ਖੂਨ ਖਰਾਬੇ ਦੇ ਹੱਕ ਵਿੱਚ ਨਹੀਂ ਆ, ਪਰ ਭਾਰਤ ਦੇ ਹਿੰਦੂਤਵੀ ਹਾਕਮ ਬੜੀ ਗੰਦੀ ਦਹਿਸ਼ਤਗਰਦੀ ਦੀ ਸਿਆਸਤ ਕਰ ਰਹੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਇਹਨਾਂ ਦਾ ਹਿੰਦੂਤਵੀਆਂ ਦਾ ਗੁਰੂ ਘੰਟਾਲ ਤਾਂ ਚਾਣਕਿਆ ਹੈ, ਜਿਸ ਨੇ ਸਾਮ ਦਾਮ ਦੰਡ ਭੇਦ ਦੇ 4 ਹਥਿਆਰ ਦਿੱਤੇ ਸੈਂਕੜਿਆਂ ਸਾਲ ਪਹਿਲਾਂ। ਈਵਨ ਮੈਕੀਆਵੈਲੀ ਜਿਹਨੂੰ ਜਿਹੜਾ 15ਵੀਂ ਸਦੀ ਦੇ ਵਿੱਚ ਹੋਇਆ, ਜਿਸ ਨੂੰ ਬੜੇ ਵੈਸਟ ਵਾਲੇ ਬੜਾ ਮਾਰ ਔਰ ਬੜਾ ਗੇਮ ਚੇਂਜਰ ਗਿਣਦੇ ਨੇ, ਪਰ ਚਾਣਕਿਆ ਦੇ ਸਾਹਮਣੇ ਤਾਂ ਉਹ ਕੁਛ ਵੀ ਨਹੀਂ ਹੈ। ਲੇਕਿਨ ਚਾਣਕਿਆ ਦੇ ਉਹਨਾਂ ਹਥਿਆਰਾਂ 'ਚ ਵੀ ਇੱਕ ਪਾਰਟ ਸੀ ਕਿ ਸਿਰਫ ਜਿਹੜਾ ਦੰਡ ਵਾਲਾ ਪਾਰਟ ਹੈ, ਪਨਿਸ਼ਮੈਂਟ, ਉਹ ਓਪਨ 'ਚ ਹੋਏ। ਬਾਕੀ ਤੁਹਾਡੇ ਹਥਿਆਰ ਤਾਂ ਸਾਮ ਦਾਮ ਭੇਦ ਜਿਹੜੇ ਨੇ ਉਹ ਗੁੱਝੇ ਜਾਂ ਲੁਕਵੇਂ ਹੁੰਦੇ ਨੇ, ਵੀ ਤੁਸੀਂ ਪੈਰ ਫੜ ਲਏ ਕਿ ਜੀ ਥੱਕ ਆਏ ਪ੍ਰਭ ਕੀ ਸਾਂਭ ਅਸੀਂ ਭਾਈ, ਤੁਸੀਂ ਜਿਹਨੂੰ ਪੰਜਾਬੀ 'ਚ ਕਹਿੰਦੇ ਨੇ ਲੋੜ ਵੇਲੇ ਗਧੇ ਨੂੰ ਪਿਓ ਕਹਿਣਾ, ਇਹ ਚਾਣਕਿਆ ਨੇ ਕਿਹਾ ਵੀ ਕਹੋ ਪਿਓ, ਔਰ ਜਿਹੜਾ ਬਿਲਕੁਲ ਪਿਆਰ ਫੜ ਲਓ ਕਿ ਬਈ ਗਧੇ ਨੂੰ ਕਹੋ ਤੂੰ ਹੀ ਮੇਰਾ ਅਸਲੀ ਪਿਓ ਹੈ। ਔਰ ਫਿਰ ਦਾਮ ਵੀ ਪੈਸਾ ਲਟਾ ਦਿਓ, ਹਰ ਉਹਨੇ ਕਿਹਾ ਵੀ ਹਰ ਬੰਦੇ ਦੀ ਕੀਮਤ ਹੈ ਔਰ ਤੁਹਾਨੂੰ ਕੀਮਤ ਪਤਾ ਕਰੋ ਔਰ ਉਹਨੂੰ ਖਰੀਦ ਲਓ, ਜੋ ਮੰਗਦਾ ਮੂੰਹ ਮੰਗਿਆ ਦਿਓ। ਭੇਤ ਜਿਹਦੇ ਬਾਰੇ ਅਸੀਂ ਅਕਸਰ ਕਹਿੰਦੇ ਘਰ ਕਾ ਭੇਤੀ ਲੰਕਾ ਢਾਏ,
ਉਹ ਤਾਂ ਇਹਨਾਂ ਦੇ ਭਗਵਾਨ ਨੇ ਹੀ, ਰਾਮਚੰਦਰ ਨੇ ਜਿਵੇਂ ਰਾਵਣ ਦੇ ਭਰਾ ਨੂੰ ਪੱਟਿਆ ਔਰ ਵਿਭੀਸ਼ਣ ਨੂੰ ਇਸਤੇਮਾਲ ਕਰਕੇ ਹੀ ਉਹਦੇ ਭਰਾ ਦਾ ਜਿਹੜਾ ਉਹ ਕਤਲ ਕੀਤਾ। ਔਰ ਦੰਡ ਇਹ ਹੈ ਕਿ ਪਨਿਸ਼ਮੈਂਟ ਉਹ ਤੁਸੀਂ ਚੁਰਾਹੇ ਦੇ ਵਿੱਚ ਦਿਓ, ਜਿਵੇਂ ਸ਼ੂਦਰਾਂ ਨੂੰ ਜਿਹਨਾਂ ਨੂੰ ਸ਼ੂਦਰ ਇਹਨਾਂ ਨੇ ਬਣਾਇਆ ਉਹਨਾਂ ਬਾਰੇ, ਜਿਵੇਂ ਮਨੂ ਨੇ ਆਪਣੀ ਮਨੂ ਸਮ੍ਰਿਤੀ ਦੇ ਵਿੱਚ ਜਿਹੜੀ ਉਹਨਾਂ ਦੇ ਲਈ ਪਨਿਸ਼ਮੈਂਟ, ਜੇ ਕੋਈ ਵੇਦ ਦਾ ਮੰਤਰ ਉਹ ਉਚਾਰਨ ਕਰਨ ਤਾਂ ਉਹਨਾਂ ਦੀ ਜੀਭ ਕੱਟੋ ਪਬਲਿਕਲੀ, ਜੇ ਉਹ ਸੁਣਨ ਦੀ ਕੋਸ਼ਿਸ਼ ਕਰਨ ਕੋਈ ਧਰਮ ਦੀ ਗੱਲ ਤਾਂ ਉਹਨਾਂ ਦੇ ਕੰਨਾਂ 'ਚ ਸਿੱਕਾ ਪਾ ਦਿਓ। ਔਰ ਉਹ ਜਿਹੜੀ ਐਗਜ਼ੈਂਪਲਰੀ ਪਨਿਸ਼ਮੈਂਟ ਇਸ ਦਾ। ਬਾਕੀ ਸਾਜ਼ਿਸ਼ ਦੇ ਉਸ ਸਾਰੇ ਖੇਡ ਦੇ ਵਿੱਚ ਤਾਂ ਇਹ ਮਾਹਰ ਨੇ, ਜਿਸ ਨੂੰ ਸਾਡੀ ਜਿਹੜੀ ਫੋਕ ਵਿਜ਼ਡਮ ਹੈ ਸਦੀਆਂ ਤੋਂ ਤੁਰੀ ਆਉਂਦੀ, ਉਹਨਾਂ ਨੇ ਇਹ ਬਣਾਇਆ ਕਿ ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ, ਕਿ ਵੀ ਇਹ ਇਸ ਕਿਸਮ ਦੇ ਨੇ ਕਿ ਵੀ ਇਹਨਾਂ ਦਾ ਮੂੰਹ ਦੇ ਵਿੱਚ ਰਾਮ ਰਾਮ ਕਹਿ ਰਹੇ ਹੋਣਗੇ, ਬੜੇ ਭਲੇ ਨੋਬਲ, ਪਰ ਇਹਨਾਂ ਦੀ ਬਗਲ ਦੇ ਵਿੱਚ ਛੁਰੀ ਹੋਏਗੀ। ਔਰ ਇਹੀ ਗੱਲ ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਰੂਹਾਨੀ ਇਲਮ ਦਿੱਤਾ ਆਪਣੀ ਉਮਤ ਨੂੰ, ਤੇ ਉਹਨਾਂ ਨੂੰ ਇਹ ਗੱਲ ਕਹੀ ਕਿ ਭਈ ਇਸ ਗੱਲ ਦਾ ਧਿਆਨ ਰੱਖਿਓ ਕਿ ਮੱਥੇ ਟਿੱਕਾ ਤੇੜ ਧੋਤੀ ਕਖਾਈ, ਇਹ ਮਜ਼ਹਬ ਦਾ ਲਿਬਾਸ ਹੈ। ਮੱਥੇ ਤੇ ਇਹਨਾਂ ਦੇ ਟਿੱਕਾ ਤੇੜ ਕਖਾਈ ਧੋਤੀ, ਹੱਥ ਛੁਰੀ ਜਗਤ ਕਸਾਈ, ਇਹ ਬੁੱਚਰ ਆਫ ਦਾ ਵਰਲਡ ਨੇ, ਇਹਨਾਂ ਦੇ ਹੱਥ 'ਚ ਛੁਰੀ ਫੜੀ ਹੋਈ ਹੈ। ਇਸ ਛੁਰੀ ਨੂੰ ਜਿਹੜਾ ਉਹ ਦੇਖੋ ਕਿ ਅਲਟੀਮੇਟਲੀ ਕੀ ਹੈ। ਔਰ ਅਸੀਂ ਤਾਂ 5.5 ਸਦੀਆਂ ਤੋਂ ਜਿਹੜਾ ਲਗਭਗ ਇਹ ਸਾਰੀ ਛੁਰੀ ਦਾ ਸ਼ਿਕਾਰ ਹੈ। ਇਹ ਹੈ ਵੀ ਪਿਛਲੇ 78-79 ਸਾਲ ਤੋਂ ਸਿੱਧੇ ਤੌਰ ਤੇ, ਕਿਉਂਕਿ ਪਹਿਲੀ ਵਾਰ ਇਹਨਾਂ ਦੇ ਕੋਲ ਪੋਲੀਟੀਕਲ ਪਾਵਰ ਆਈ। ਹੁਣ ਜੇ ਤੁਸੀਂ ਇੱਕ ਪਾਸੇ ਇਹਨਾਂ ਦੀ ਫਿਲਾਸਫੀ ਦੇਖੋਗੇ ਕਿ ਵੀ ਇਹ ਕਿਵੇਂ, ਜਦੋਂ ਨਫ਼ਰਤ ਦੇ ਉੱਤੇ ਇਹਨਾਂ ਦੀ ਸਾਰੀ ਕਿਉਂਕਿ ਜ਼ਾਤ ਪਾਤੀ ਸਿਸਟਮ ਦਾ ਆਧਾਰ ਨਫ਼ਰਤ ਹੈ। ਵਰਣ ਆਸ਼ਰਮ ਜਿਹਨੂੰ ਕਹਿੰਦੇ ਨੇ, ਵਰਣ ਕਲਰ ਨੂੰ ਕਹਿੰਦੇ, ਰੰਗ ਤੇ ਆਧਾਰਿਤ ਨਫ਼ਰਤ ਹੈ। ਜਨਮ ਤੇ ਆਧਾਰਿਤ ਕਿ ਵੀ ਤੂੰ ਕੋਈ ਜਨਮ ਤੋਂ ਸ਼ੂਦਰ ਹੈ, ਉਹਨੇ ਸ਼ੂਦਰ ਹੀ ਰਹਿਣਾ। ਔਰ ਜੋ ਕੁਝ ਉੱਤੇ ਚੱਲ ਰਿਹਾ ਹੈ, ਅਸੀਂ ਦੇਖ ਰਹੇ ਹਾਂ ਵੀ ਹਰਿਆਣੇ ਦਾ IPS ਕਾਡਰ ਦਾ ਬੰਦਾ ਜਿਹੜਾ DGP ਪੁਲਿਸ ਹੈ, ਉਹ ਸੁਸਾਈਡ ਕਰਦਿਆਂ ਕਿੰਨੇ 8 ਸਫ਼ੇ ਦਾ ਨੋਟ ਲਿਖ ਕੇ ਜਾਂਦਾ ਹੈ ਵੀ ਫਲਾਣਾ DGP ਫਲਾਣਾ, 30 ਬੰਦਿਆਂ ਦੀ ਉਹਨੇ ਮੇਰੇ ਖਿਆਲ ਲਿਸਟ ਦਿੱਤੀ ਵੀ ਮੇਰੇ ਨਾਲ ਕੀ ਵਾਪਰਿਆ ਨਾ। ਉਹਦੀ ਆਪਣੀ ਵਾਈਫ ਜਿਹੜੀ ਹੈ ਉਹ IAS ਹੈ। ਇਸ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਭਾਈ ਇਹਦੇ ਬਾਵਜੂਦ ਕਿ ਕਨਸਟੀਟਿਊਸ਼ਨ ਦੇ ਵਿੱਚ ਬਰਾਬਰੀ ਦੀ ਗੱਲ ਆ ਗਈ, ਲੇਕਿਨ ਇਹਨਾਂ ਦਾ ਜਿਹੜਾ ਵਰਤਾਰਾ ਵਿਹਾਰ ਹੈ ਇਹ ਕਦੇ ਵੀ ਇਹ ਟੋਲਰੇਟ ਹੀ ਨਹੀਂ ਕਰ ਸਕਦੇ ਕਿ ਭਾਈ ਕੋਈ ਉੱਚ ਜਾਤ ਤੋਂ ਬਿਨਾਂ, ਜਾਂ ਜਿਹਨਾਂ ਨੂੰ ਸਵਰਨ ਜਾਤੀਆਂ ਕਹਿੰਦੇ ਨੇ, ਕਿਸੇ ਦੇ ਕੋਲ ਕੋ ਹੱਕ ਹੋ ਸਕਦਾ। ਸਿਆਸਤ ਵੀ ਇਹਨਾਂ ਦੀ ਗੰਦੇ ਲੈਵਲ ਦੇ ਉੱਤੇ ਤੁਸੀਂ ਆਪਣੇ ਗੁਆਂਢੀਆਂ ਦੇ ਨਾਲ ਦੇਖੋ। ਹੁਣ ਇੱਕ ਪਾਸੇ ਤਾਂ ਕ੍ਰਿਸਚੀਅਨਿਟੀ ਵਰਗੇ ਮਜ਼ਹਬ 'ਚ ਜਾਂ ਇਸਲਾਮ 'ਚ ਜਾਂ ਸਿੱਖਾਂ 'ਚ ਅਸੀਂ ਜਦੋਂ ਹਮਸਾਇਆ ਲਫ਼ਜ਼ ਇਹ ਸਾਡੇ ਪਾਕਿਸਤਾਨੀ ਭੈਣ ਭਰਾ ਕਹਿੰਦੇ ਨੇ, ਜਾਂ ਕ੍ਰਿਸਚੀਅਨਿਟੀ 'ਚ ਜੀਸਸ ਲਵ ਥਾਈ ਨੇਬਰ ਕਹਿੰਦੇ ਨੇ ਕਿ ਵੀ ਆਪਣੇ ਗੁਆਂਢੀ ਨੂੰ ਪਿਆਰ ਕਰੋ। ਔਰ ਸਾਨੂੰ ਕਬੀਰ ਸਾਹਿਬ ਇਹ ਯਾਦ ਦਹਾਨੀ ਕਰਵਾਉਂਦੇ ਨੇ ਕਿ ਜੋ ਪੜੋਸੀ ਕੇ ਹੁਆ ਤੂੰ ਆਪਣੇ ਵੀ ਜਾਣ, ਕੇ ਉਹਨੂੰ ਅੱਡ ਕਰਕੇ ਨਾ ਦੇਖ ਕੇ ਜੋ ਗੁਆਂਢ ਦੇ ਵਿੱਚ ਚੱਲ ਰਿਹਾ ਜਾਂ ਹੋ ਰਿਹਾ ਉਹ ਤੇਰੇ ਨਹੀਂ ਹੋਏਗਾ। ਤੇ ਕੋਈ ਵੀ ਐਸੀ ਸਾਜ਼ਿਸ਼ ਨਾ ਕਰ ਵੀ ਗੁਆਂਢ ਨੂੰ ਕੋਈ ਤਕਲੀਫ ਹੋਵੇ, ਕਿਉਂਕਿ ਅਲਟੀਮੇਟਲੀ ਉਹ ਤੇਰੇ ਘਰ ਵੀ ਹੋਏਗੀ। ਪਰ ਇਹਨਾਂ ਦਾ ਤੁਸੀਂ 78 ਸਾਲ ਦਾ ਜਿਹੜਾ ਟਰੈਕ ਰੈਕਡ ਦੇਖ ਲਓ। ਪਾਕਿਸਤਾਨ ਨੂੰ 2 ਹਿੱਸਿਆਂ 'ਚ ਤੋੜਿਆ ਇਹਨਾਂ ਨੇ 1971 'ਚ ਫੌਜ ਭੇਜ ਕੇ। ਸ੍ਰੀਲੰਕਾ 'ਚ ਲਿਟੇ ਨੂੰ ਖੜਾ ਕਰਕੇ ਲਿਬਰੇਸ਼ਨ ਟਾਈਗਰਸ ਆਫ ਤਮਿਲ ਐਲਮ ਸਿਵਲ ਵਾਰ ਕਰਵਾਈ ਉੱਥੇ, ਜਿਨ੍ਹਾਂ 'ਚ 50,000 ਤੋਂ ਜ਼ਿਆਦਾ ਬੇਗੁਨਾਹ ਲੋਕ ਮਾਰੇ ਗਏ। ਫਿਰ ਤੁਸੀਂ ਸਿੱਕਮ ਦੇ ਵਿੱਚ ਕਿਵੇਂ ਵਿੱਚ ਵੜ ਕੇ ਇਹਨਾਂ ਨੇ ਚੋਗਿਆਲ ਨੂੰ ਕਿਵੇਂ ਕਰਕੇ ਉਹਦੇ ਤੇ ਕਾਬੂ ਕੀਤਾ। ਬਾਕੀ ਇਹਨਾਂ ਦੇ ਕੀ ਆਪਰੇਸ਼ਨ ਚੱਲ ਰਹੇ ਨੇ, ਔਰ ਇਹਨਾਂ ਦੇ ਗੰਦੇ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਜਿਹੜਾ ਸ਼ਿਕਾਰ ਹੈ ਉਹ ਤੇ ਸਿੱਖ ਕੌਮ ਔਰ ਕਸ਼ਮੀਰੀ ਐਕਟਿਵਿਸਟ ਹੋ, ਪਾਕਿਸਤਾਨ ਹੋਏ, UK ਹੋਏ, ਕੈਨੇਡਾ ਹੋਏ, ਅਮਰੀਕਾ ਹੋਏ, ਉਹ ਸਾਰੇ ਪਾਸੇ ਫੈਲਿਆ ਹੋਇਆ। ਸੋ ਇਹ ਕਿਸ ਕਿਸਮ ਦੀ ਜਮਹੂਰੀਅਤ, ਡੈਮੋਕ੍ਰੇਸੀ ਜਾਂ ਉਹ ਸਿਸਟਮ ਜਿਹੜਾ ਜਸਟਿਸ ਜਾਂ ਕੰਪੈਸ਼ਨ ਦੇ ਉੱਤੇ ਹੋਣਾ ਚਾਹੀਦਾ ਹੈ, ਉਹ ਸਟੇਟ ਦਹਿਸ਼ਤਗਰਦੀ ਕਰਦੀ ਹੈ। ਜੋ ਕੁਝ ਉਹਨਾਂ ਨੇ ਜੂਨ 84 'ਚ ਸਾਡੇ ਨਾਲ ਕੀਤਾ, ਨਵੰਬਰ 84 'ਚ ਕੀਤਾ, 2002 'ਚ ਗੁਜਰਾਤ ਮੁਸਲਮਾਨਾਂ ਨਾਲ ਕੀਤਾ, 2008 ਦੇ ਵਿੱਚ ਉੜੀਸਾ ਦੇ ਵਿੱਚ ਈਸਾਈਆਂ ਨਾਲ ਕੀਤਾ। ਇਹ ਮੈਂ ਬੈਕਗਰਾਉਂਡ ਸਾਰੀ ਇਸ ਲਈ ਦੇ ਰਿਹਾ ਹਾਂ ਕਿ ਜਦੋਂ ਭਾਰਤ ਦੇ ਲਗਭਗ 20 ਕਰੋੜ ਤੋਂ ਜ਼ਿਆਦਾ ਮੁਸਲਮਾਨਾਂ ਦੀ ਗੱਲ ਆਉਂਦੀ ਹੈ, ਉਹਨਾਂ ਨੂੰ ਤਾਂ ਇਹਨਾਂ ਨੇ ਦੂਸਰੇ ਦਰਜੇ ਦੇ ਸਿਟੀਜ਼ਨ ਤਾਂ ਕੀ ਬਣਾਇਆ ਹੋਇਆ, ਗੁਲਾਮ ਹੀ ਬਣਾਇਆ। ਉਹਨਾਂ ਦੀ ਤਾਂ ਜਿਹੜੀ ਗੈਰਤ, ਅਣਖ, ਸਾਰੇ ਨੂੰ ਪੈਰਾਂ ਥੱਲੇ ਮਧੋਲਿਆ ਹੋਇਆ। ਔਰ ਉਹਨਾਂ ਨੂੰ ਉਹ
ਕਦੇ ਜਿਹੜਾ ਹੈ ਉਹ ਮਹਿਮੂਦ ਗਜ਼ਨਵੀ ਦੀ ਔਲਾਦ ਕਹਿਣਗੇ, ਮੁਹੰਮਦ ਗੌਰੀ ਦੀ ਔਲਾਦ ਕਹਿਣਗੇ, ਬਾਬਰ ਦੀ ਔਲਾਦ ਕਹਿਣਗੇ, ਇਹ ਲਫ਼ਜ਼ ਕਹਿਣਗੇ। ਲੇਕਿਨ ਹੁਣ ਜਿਹੜੇ ਥੋੜੇ ਬਹੁਤ ਵੀ ਵਾਕਿਫ ਨੇ ਕਿ ਵੀ ਇਹਨਾਂ ਦਾ ਵਿਹਾਰ, ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਜਦੋਂ ਗੁਲਾਮੀ ਦੀ ਗੱਲ ਹੁੰਦੀ ਹੈ ਉਦੋਂ ਮੁਗਲਾਂ ਜਾਂ ਬਾਬਰ ਦੀ ਗੱਲ ਕਰਦੇ ਨੇ। ਇਹਨਾਂ ਨੂੰ ਬਹੁਤ ਵਾਰ ਸੋਮਨਾਥ ਮੰਦਿਰ ਨਾਲ ਜੋੜ ਕੇ ਮਹਿਮੂਦ ਗਜ਼ਨਵੀ ਦੀ ਗੱਲ ਕਰਨਗੇ, ਲੇਕਿਨ ਜਦੋਂ ਗੁਲਾਮੀ ਜਾਂ ਦੂਜੀ ਤੇ ਬਾਬਰ ਦੀ ਔਲਾਦ ਤੇ ਜ਼ਿਆਦਾ ਜ਼ੋਰ ਦਿੱਤਾ ਹੁੰਦਾ। ਦੂਸਰੇ ਪਾਸੇ ਇਹ ਇੱਕ ਹਕੀਕਤ ਹੈ ਕਿ ਮੁਗਲ ਤਾਂ 15ਵੀਂ ਸਦੀ 'ਚ ਆਏ, 16ਵੀਂ ਸਦੀ 'ਚ 1526 'ਚ ਬਾਬਰ ਆਇਆ ਔਰ 10ਵੀਂ ਸਦੀ ਦੇ ਵਿੱਚ ਮਹਿਮੂਦ ਗਜ਼ਨਵੀ ਗਿਆ। ਹੁਣ 10ਵੀਂ ਤੋਂ ਤੁਸੀਂ ਜਿਹੜੀ ਹੈ ਉਹ 15ਵੀਂ ਸਦੀ ਤੱਕ ਜਿਹੜੇ 400-500 ਸਾਲ ਦਾ ਪੀਰੀਅਡ ਹੈ ਉਹ ਮੁਹੰਮਦ ਗੌਰੀ ਤੋਂ ਲੈ ਕੇ ਖਿਲਜੀ ਖਾਨਦਾਨ ਤੇ ਫਲਾਣਾ ਤੇ ਢਿਮਕਾ ਤੇ ਅਖੀਰ ਲੋਧੀ ਖਾਨਦਾਨ, ਬਾਬਰ ਨੇ ਇਬਰਾਹਿਮ ਲੋਧੀ ਤੋਂ ਲਿਆ। ਹੁਣ ਉਹ ਸਾਰੇ ਹੀ ਉਹ ਗਜ਼ਨੀ ਹੋਏ, ਉਹ ਜਿਹੜਾ ਉਹਦਾ ਮੁਹੰਮਦ ਗੌਰੀ ਦਾ ਹੋਏ, ਜਾਂ ਇਹ ਸਾਰੇ ਅਫਗਾਨਿਸਤਾਨ ਦਾ ਇਹ ਹਿੱਸਾ ਬਾਅਦ ਦੇ ਅਫਗਾਨਿਸਤਾਨ ਐਜ਼ ਏ ਸਟੇਟ ਤਾਂ ਅਹਿਮਦ ਸ਼ਾਹ ਅਬਦਾਲੀ ਨੇ ਐਸਟੈਬਲਿਸ਼ ਕੀਤੀ। ਉਸ ਵੇਲੇ ਇਹ ਖੁਰਾਸਾਨ ਪ੍ਰੋਵਿੰਸ ਹੋਏ ਜਾਂ ਕਦੇ ਇੱਧਰ ਰਲ ਜਾਂਦੇ ਸੀ ਕਦੇ ਉੱਧਰ, ਪਰ ਖਿੱਤਾ ਉਹੀ ਹੈ ਜਿਹੜਾ ਅੱਜ ਪ੍ਰੈਜ਼ੈਂਟ ਡੇ ਅਫਗਾਨਿਸਤਾਨ ਹੈ। ਵੀ 400-500 ਸਾਲ ਉਹਨਾਂ ਨੇ ਇਹਨਾਂ ਨੂੰ ਰੋਂਦਿਆ, ਬੁੱਤ ਇਹਨਾਂ ਦੇ ਉਹਨਾਂ ਨੇ ਤੋੜੇ। ਸੋਮਨਾਥ ਮੰਦਿਰ ਜਿਹਦੇ ਪੂਰਾ 1000 ਸਾਲ ਇਹਨਾਂ ਨੇ ਉਹਨੂੰ ਮੁੜ ਕੇ ਨਹੀਂ ਬਣਾਇਆ ਹੈ, 800 ਸਾਲ ਉਹ ਜਦੋਂ 47 ਦੇ ਵਿੱਚ ਮੁਲਕ ਆਜ਼ਾਦ ਹੋਇਆ ਤੇ ਪਟੇਲ ਨੇ ਕਹਿ ਕੇ ਸਰਕਾਰੀ ਖਰਚ ਤੇ ਬਣਾਇਆ। ਤੇ ਹੁਣ ਤੁਸੀਂ ਜਿਹੜਾ ਪਿਛਲੇ 4-5-6 ਦਿਨ ਤੋਂ ਜਦੋਂ ਤੋਂ ਮੁਤੱਕੀ ਜਿਹੜਾ ਤਾਲਿਬਾਨ, ਇਹਨੂੰ ਤਾਂ ਸਰਕਾਰ ਕਹਿਣ, ਮਲੀਸ਼ੀਆ ਵੀ ਇਹਨੂੰ ਕਹਿਣਾ, ਮਲੀਸ਼ੀਆ ਦਾ ਵੀ ਇੱਕ ਆਰਡਰ ਹੁੰਦਾ ਹੈ, ਲੇਕਿਨ ਜਿਸ ਕਿਸਮ ਦਾ ਇਹਨਾਂ ਦਾ ਉਹ ਸਾਰਾ ਝੁੰਡ ਹੈ ਦਹਿਸ਼ਤਗਰਦਾਂ ਦਾ, ਜਿਹਨੂੰ ਇਹ ਠੀਕ ਹੈ ਪਾਕਿਸਤਾਨ ਨੇ ਇੱਕ ਸਟੇਜ ਦੇ ਉੱਤੇ ਇਹ ਤਾਲਿਬੇ ਇਲਮ ਜਿਹੜੇ ਸੀ ਉਹ ਇਕੱਠੇ ਕਰਕੇ ਜਦੋਂ ਸੋਵੀਅਤ ਯੂਨੀਅਨ ਅਫਗਾਨਿਸਤਾਨ ਤੇ ਕਾਬਜ਼ ਹੋਇਆ ਤੇ ਉਦੋਂ ਅਮਰੀਕਾ ਵੀ ਨਾਲ ਸੀ, ਇਹਨਾਂ ਦੀ ਟ੍ਰੇਨਿੰਗ ਜਾਂ ਦੂਜੇ ਇਹਨਾਂ ਨੂੰ ਇਸ ਪਾਸੇ ਲਿਆਂਦਾ। ਲੇਕਿਨ ਕੁੱਲ ਮਿਲਾ ਕੇ ਜੇ ਤੁਸੀਂ ਇਹਨਾਂ ਦਾ ਦੇਖੋ, ਜਿਹੜਾ ਅੱਜ ਇਹਨਾਂ ਦੀ ਹਕੂਮਤ ਵੀ ਹੈ ਤਾਲਿਬਾਨ ਦੀ, ਉਹਨੂੰ ਪਾਵਰ 'ਚ ਲਿਆਉਣ 'ਚ ਵੀ ਪਾਕਿਸਤਾਨ ਦਾ ਇੱਕ ਵੱਡਾ ਰੋਲ ਹੈ। ਸੋਵੀਅਤ ਯੂਨੀਅਨ ਦੇ ਖਿਲਾਫ ਜੰਗ ਦੇ ਵੇਲੇ ਵੀ ਤਾਂ 20 ਸਾਲ ਜਦੋਂ ਦਹਿਸ਼ਤਗਰਦੀ ਦੇ ਖਿਲਾਫ ਜੰਗ ਉਸਾਮਾ ਬਿਨ ਲੈਡਨ ਨੂੰ ਸ਼ੈਲਟਰ ਦੇਣ ਤੋਂ ਬਾਅਦ ਹੋਈ। ਔਰ ਕਈ ਵਾਰ ਇਹ ਹੁੰਦਾ ਹੈ, ਔਰ ਇਸ ਨੂੰ ਕਿਉਂਕਿ ਜਦੋਂ ਅਸੀਂ ਵੀ ਕਈ ਵਾਰ ਕਹਿੰਦੇ ਹਾਂ, ਦੂਜੇ ਵੀ, ਕਿ ਜੀ ਅਫਗਾਨਿਸਤਾਨ ਜਿਹੜਾ ਇਹ ਗ੍ਰੇਵਯਾਰਡ ਆਫ ਐਮਪਾਇਰਸ ਔਰ ਬੜੇ ਬੜੇ ਉਹਨਾਂ ਨੇ ਉੱਥੇ ਹਰਾਏ ਨੇ, ਲੇਕਿਨ ਇਹ ਗੱਲ ਵੀ ਨਹੀਂ ਭੁੱਲਣੀ ਚਾਹੀਦੀ ਕਿ ਵੀ ਅਲਟੀਮੇਟਲੀ ਇਹੀ ਜਿਹੜਾ ਪ੍ਰੈਜ਼ੈਂਟ ਡੇ ਅਫਗਾਨਿਸਤਾਨ ਹੈ, ਇਹਦਾ ਵੱਡਾ ਹਿੱਸਾ ਜਿਹੜਾ ਹੈ ਉਹ ਮੁਗਲਿਆ ਐਮਪਾਇਰ ਦਾ ਸੂਬਾ ਸੀ, ਔਰੰਗਜ਼ੇਬ ਨੇ ਫਤਹ ਕੀਤਾ ਸੀ। ਇਹ ਨਹੀਂ ਹੈ ਕਿ ਜੀ ਉਹਨਾਂ ਦੇ, ਤਾਂ ਫਿਰ ਸਿੱਖਾਂ ਦੀ ਗੱਲ ਕਰ ਲਈਏ ਜੇ, ਹੁਣ ਆ ਜਿਹੜਾ ਇੰਡਸ ਦਰਿਆਏ ਸਿੰਧ ਤੋਂ ਲੈ ਕੇ ਦਰਾ ਖੈਬਰ ਤੱਕ ਦਾ ਹਿੱਸਾ ਹੈ, ਜਿਹਦੇ 'ਚ ਸਭ ਤੋਂ ਜ਼ਿਆਦਾ ਪਸ਼ਤੂਨ ਕਬੀਲੇ ਨੇ, ਇਹ ਅਫਗਾਨਿਸਤਾਨ ਤੋਂ ਤੋੜ ਕੇ ਹਰਾਇਆ, ਉਹਨਾਂ ਨੂੰ ਤਾਂ ਤੋੜਿਆ ਸਿੱਖਾਂ ਨੇ। ਇਸ ਨੂੰ ਜਿਹੜਾ ਉਹ ਜਿਹੜੇ 4 ਸੂਬੇ ਸੀ ਸਰਕਾਰੇ ਖਾਲਸਾ ਮਹਾਰਾਜਾ ਰਣਜੀਤ ਸਿੰਘ ਦੇ, ਉਹਦੇ 'ਚ ਲਾਹੌਰ, ਮੁਲਤਾਨ, ਪਿਸ਼ਾਵਰ ਤੇ ਕਸ਼ਮੀਰ। ਸੋ ਇਹ ਪਿਸ਼ਾਵਰ ਜਿਹੜੀ ਕਾਬਲ ਤੋਂ ਬਾਅਦ ਸਬ ਕੈਪੀਟਲ ਸੀ, ਉਹ ਸਿੱਖਾਂ ਨੇ ਫਤਿਹ ਕੀਤੀ ਔਰ ਇਸ ਨੂੰ ਜਨਰਲ ਹਰੀ ਸਿੰਘ ਨਲੂਆ ਨੇ ਜਿਹੜਾ ਉਹ ਸਿੱਖ ਰਾਜ ਦਾ ਹਿੱਸਾ ਬਣਾਇਆ। ਇਸੇ ਨੂੰ ਹੀ ਬਾਅਦ ਦੇ ਵਿੱਚ ਅੰਗਰੇਜ਼ਾਂ ਨੇ ਇਸ ਹਿੱਸੇ ਨੂੰ ਜਿਹੜਾ ਲਗਭਗ ਵਰਟੀਕਲ ਅਫਗਾਨਿਸਤਾਨ ਨੂੰ ਡਿਵਾਈਡ ਕੀਤਾ, ਤਾਂ ਉਹਨਾਂ ਦੇ ਜਿੰਨੇ ਕਬੀਲੇ, ਜਿਹੜਾ ਏਜੰਸੀ ਏਰੀਆ ਹੈ ਜਿਹਦੇ 'ਚ ਖੈਬਰ ਏਜੰਸੀ ਹੈ, ਨਾਰਥ ਵਜ਼ੀਰਿਸਤਾਨ ਹੈ, ਸਾਊਥ ਵਜ਼ੀਰਿਸਤਾਨ ਹੈ, ਔਰਕਜ਼ਾਈ ਹੈ, ਔਰ ਐਂਡ ਤੱਕ ਇਹੀ ਇੱਥੋਂ ਦੇ ਹੀ ਖੂੰਖਾਰ ਜਿਹੜੇ ਫਾਈਟਰ ਸੀ, ਉਹ ਹਰ ਹਮਲਾਵਰ ਦੇ ਨਾਲ, ਨਾਦਰ ਸ਼ਾਹ ਨਾਲ ਵੀ ਸੀ, ਅਬਦਾਲੀ ਨਾਲ ਵੀ ਸੀ, ਦੂਜਿਆਂ ਨਾਲ ਵੀ ਸੀ, ਉਹਨਾਂ ਨੂੰ ਜਿਹੜਾ ਉਹ ਜਿਹੜਾ ਡਿਫੀਟ ਕਰਕੇ, ਜਿਹੜਾ ਉਹਨਾਂ ਨੂੰ ਦੁਬੈਲ ਕਰਕੇ ਉਸ ਸੂਬਾ ਪਿਸ਼ਾਵਰ, ਉਸ ਨੂੰ ਲਾਹੌਰ ਦਰਬਾਰ ਦਾ ਹਿੱਸਾ ਬਣਾਇਆ। ਵਿਕਟਰੀ ਸੀ ਔਰ ਉਸੇ ਹੀ ਫਿਰ ਜਿਹੜਾ ਜਿਹਨੂੰ ਇਹ ਡਿਊਰੈਂਟ ਲਾਈਨ ਕਹਿੰਦੇ ਨੇ 1892-93 ਚ ਗੋਰੇ ਡਿਊਰੈਂਟ ਨੇ ਖਿੱਚੀ, ਆਲਮੋਸਟ ਉਹੀ ਟੈਰੀਟਰੀ ਸੀ ਜਿਹੜੀ ਸਿੱਖਾਂ ਨੇ ਫਤਹ ਕੀਤੀ, ਕਿਉਂਕਿ ਅੰਗਰੇਜ਼ਾਂ ਨੇ ਜਦੋਂ ਸਿੱਖ ਰਾਜ ਨੂੰ ਆਪਣੇ ਰਾਜ ਦਾ ਹਿੱਸਾ ਬਣਾਇਆ ਤੇ ਫਿਰ ਉਹ ਜ਼ਾਹਰ ਹੈ ਉਹਦਾ ਨਾਂ ਉਹਨਾਂ ਨੇ ਨਾਰਥ ਵੈਸਟ ਫਰੰਟੀਅਰ ਪ੍ਰੋਵਿੰਸ ਰੱਖਿਆ, NWFP। ਹੁਣ ਤੱਕ ਵੀ ਪਾਕਿਸਤਾਨ 'ਚ ਵੀ ਉਹਦਾ ਨਾਂ ਕਾਫੀ ਦੇਰ ਨਾਰਥ ਵੈਸਟ ਪ੍ਰੋਵਿੰਸ, ਜਿਹੜਾ ਨਾਰਥ NWFP ਨਾਰਥ ਵੈਸਟ ਫਰੰਟੀਅਰ ਪ੍ਰੋਵਿੰਸ ਰਿਹਾ। ਕੁਝ ਸਾਲ ਪਹਿਲਾਂ ਇਸ ਦਾ ਨਾਂ ਖੈਬਰ ਪਖਤੂਨਖਵਾ ਰੱਖਿਆ ਗਿਆ ਤੇ ਜਿਹੜੀਆਂ 7 ਏਜੰਸੀਆਂ ਸੀ ਜਿਹੜੀਆਂ ਆਟੋਨੋਮਸ ਸੀ, ਉਹਨਾਂ ਨੂੰ ਵੀ ਤੋੜ ਕੇ ਜਿਹੜਾ ਇਵੈਂਚੁਅਲੀ
ਖੈਬਰ ਪਖਤੂਨਵਾ ਦੇ ਨਾਲ ਮਿਲਾ ਦਿੱਤਾ ਗਿਆ। ਹੁਣ ਇੱਥੇ ਅਸੀਂ ਇੱਕ ਗੱਲ ਇਹ ਕਲੀਅਰ ਕਰਨਾ ਚਾਹੁੰਦੇ ਹਾਂ ਵੀ ਅਸੀਂ ਹਮੇਸ਼ਾ ਬਹਾਦਰਾਂ ਦੇ ਕਦਰਦਾਨ ਹੈ, ਬਹਾਦਰਾਂ ਦੀ ਕਦਰ ਕਰਦੇ ਹਾਂ। ਜਦੋਂ ਲਫ਼ਜ਼ ਪਠਾਨ, ਪਸ਼ਤੂਨ ਕਿਹਾ ਜਾਂਦਾ ਹੈ ਤੇ ਇਸ ਗੱਲ ਦਾ ਧਿਆਨ ਰਹੇ ਕਿ ਇੱਕ ਵੱਡੀ ਗਿਣਤੀ, ਔਰ ਜੇ ਮੈਂ ਗਲਤ ਨਾ ਹੋਵਾਂ ਤੇ ਅੱਧਾ ਲਗਭਗ 50% ਜਿਹੜੇ ਪਸ਼ਤੂਨ ਪਠਾਨ ਨੇ ਉਹ ਖੈਬਰ ਪਖਤੂਨਖਵਾ 'ਚ ਰਹਿੰਦੇ ਨੇ ਔਰ ਪਾਕਿਸਤਾਨ ਨੂੰ ਪਿਆਰ ਕਰਦੇ ਨੇ। ਪਾਕਿਸਤਾਨੀ ਫੌਜ ਦੇ ਵਿੱਚ ਵੀ ਪੰਜਾਬੀਆਂ ਤੋਂ ਬਾਅਦ ਦੂਸਰੇ ਨੰਬਰ ਤੇ ਸਭ ਤੋਂ ਜ਼ਿਆਦਾ ਪਠਾਨ ਨੇ। ਅਫਗਾਨਿਸਤਾਨ ਦਾ ਜਿਹੜਾ ਮੁੱਖ ਮੁਲਕ ਹੈ ਉਹਦੇ 'ਚ ਉਹਨਾਂ ਦੀ ਆਬਾਦੀ ਪਠਾਣਾਂ ਦੀ ਸ਼ਾਇਦ 55% ਹੈ, 55%। ਉਸ ਤੋਂ ਇਲਾਵਾ 10-15% ਉਜ਼ਬੈਕ, 19 ਤਾਜ਼ਕ, ਫਿਰ ਵੱਡੀ ਗਿਣਤੀ 'ਚ ਹਜ਼ਾਰੇ ਇਹ ਕਬੀਲੇ ਨੇ। ਹਾਲਾਂ ਕਿਉਂਕਿ ਪਖਤੂਨ ਫੀਅਰਸ ਫਾਈਟਰ ਨੇ ਔਰ ਉਹੀ ਡਿਸਾਈਡ ਕਰਦੇ ਨੇ ਫਿਊਚਰ ਨੂੰ। ਸੋ ਇਹ ਕੋਈ ਜਿਹੜਾ ਹੁਣ ਇਹ ਮਾਹੌਲ ਬਣਿਆ ਹੋਇਆ ਹੈ, ਇਹ ਕੋਈ ਕਬੀਲਿਆਂ ਦੀ ਲੜਾਈ ਨਹੀਂ ਹੈ, ਇਹ ਕੋਈ ਈਵਨ ਮੁਲਕਾਂ ਦੀ ਲੜਾਈ ਵੀ ਨਹੀਂ, ਕਿਉਂਕਿ ਤਾਲਿਬਾਨ ਜਿਸ ਨੂੰ ਇਨਫੈਕਟ ਨਰਚਰ ਹੀ ਪਾਕਿਸਤਾਨ ਨੇ ਕੀਤਾ। ਹੁਣ ਇਹ ਜੇ ਉਹਨਾਂ ਨੂੰ ਇਹ ਭਰਮ ਹੋ ਗਿਆ ਜੀ ਅਸੀਂ ਸੋਵੀਅਤ ਯੂਨੀਅਨ ਨੂੰ ਹਰਾਇਆ, ਅਸੀਂ ਨੈਟੋ ਨੂੰ ਹਰਾਇਆ, ਕੋਈ ਇਮੈਜਿਨ ਕਰ ਸਕਦਾ ਕਿ ਬਿਨਾਂ ਪਾਕਿਸਤਾਨ ਦੀ ਮਦਦ ਦੇ, ISI ਦੀ ਮਦਦ ਦੇ, ਟ੍ਰੇਨਿੰਗ ਤੋਂ ਲੈ ਕੇ ਦੂਜੇ, ਅਫਗਾਨਿਸਤਾਨ ਕੋਲ ਤਾਂ ਆਪਣੀ 에ਅਰ ਫੋਰਸ ਵੀ ਨਹੀਂ ਹੈ। ਠੀਕ ਹੈ, ਮਰਨ ਦਾ ਜਜ਼ਬਾ ਹੈ, ਗੁਲਾਮੀ ਉਹ ਨਹੀਂ ਕਬੂਲਦੇ, ਜਿਹੜੀ ਚੰਗੀ ਗੱਲ ਹੈ, ਲੇਕਿਨ ਕਿਵੇਂ ਉਹ ਇੰਡੀਆ ਜਿਹੜਾ ਅਦਰਵਾਈਜ਼ ਜਿਹਨੇ ਮੁਸਲਮਾਨਾਂ ਦਾ ਜਿਉਣਾ ਹਰਾਮ ਕੀਤਾ ਹੋਇਆ ਜਿਹੜੇ ਭਾਰਤ ਦੇ ਵਿੱਚ ਨੇ, ਜੇ ਤਾਲਿਬਾਨ ਦਾ ਵਿਦੇਸ਼ ਮੰਤਰੀ ਜਾਂ ਫੋਰਨ ਮਿਨਿਸਟਰ ਮੁਤੱਕੀ ਜਿਹੜਾ ਯੂਨਾਈਟਿਡ ਨੇਸ਼ਨਸ ਦੀ ਜਿਹੜੀ ਦਹਿਸ਼ਤਗਰਦਾਂ ਦੀ ਲਿਸਟ 'ਚ ਹੈ, ਟਰੈਵਲ ਵੀ ਨਹੀਂ ਕਰ ਸਕਦਾ, ਇੰਡੀਆ ਨੇ ਐਕਸੈਪਸ਼ਨ ਲੈ ਕੇ ਦਿੱਤੀ ਹੈ, ਉਹਨੂੰ ਤੁਸੀਂ ਠੀਕ ਕਿਹਾ ਕਿ ਜਵਾਈਆਂ ਵਾਂਗ 6 ਦਿਨ ਦਾ ਦੌਰਾ, ਕਿਹੜਾ ਡਿਗਨਿਟਰੀ ਆ ਕੇ ਬਹਿੰਦਾ ਜੀ ਉੱਥੇ। ਔਰ ਫਿਰ ਇਹਦੇ ਬਾਵਜੂਦ ਕਿ ਭਾਈ ਦੁਨੀਆ ਭਰ 'ਚ ਇਸ ਗੱਲ ਲਈ ਕ੍ਰਿਟਿਸਿਜ਼ਮ ਹੁੰਦਾ ਅਫਗਾਨਿਸਤਾਨ ਦਾ ਕਿ ਵੀ ਤੁਸੀਂ ਵਿਮਨ ਐਜੂਕੇਸ਼ਨ ਤੇ ਰੋਕ ਲਾਈ ਹੋਈ ਹੈ, ਤੁਸੀਂ ਹੋਰ ਚੀਜ਼ਾਂ ਜਿਹੜੀਆਂ ਠੀਕ ਕਰੋ। ਠੀਕ ਹੈ, ਮਜ਼ਹਬ ਦਾ ਹੋਣਾ ਜਾਂ ਦੂਸਰਾ ਹੋਣਾ ਆਪਣੀ ਥਾਂ ਹੈ, ਬਿਲਕੁਲ। ਔਰ ਇੱਥੇ ਪ੍ਰੈਸ ਕਾਨਫਰੰਸ ਅਫਗਾਨਿਸਤਾਨ ਦੀ ਐਮਬੈਸੀ ਦੇ ਵਿੱਚ ਮੁਤੱਕੀ ਕਰਦਾ ਹੈ ਔਰ ਕਿਸੇ ਵੂਮਨ ਜਰਨਲਿਸਟ ਨੂੰ ਉੱਥੇ ਐਂਟਰ ਨਹੀਂ ਕਰਨ ਦਿੱਤਾ ਜਾਂਦਾ ਔਰ ਰੌਲਾ ਪੈ ਗਿਆ ਉੱਥੇ ਬੜੇ ਜਿਹੜੇ ਵਿਦ ਆਪੋਜੀਸ਼ਨ ਦਾ ਵੀ ਔਰ ਵਿਮਨ ਜਰਨਲਿਸਟ ਵੀ, ਕਿਉਂਕਿ ਉਹ ਟੋਲਰੇਟ ਨਹੀਂ ਕਰਦੇ। ਫਿਰ ਜਦੋਂ ਰੌਲਾ ਪਿਆ ਤੇ ਇਹਨੂੰ ਉਹਨਾਂ ਨੇ ਤਾਜ ਮਹਿਲ ਲੈ ਕੇ ਜਾਣਾ ਸੀ, ਉਹਦੀ ਕਬਰ ਦਿਖਾਉਣ ਸ਼ਾਹਜਹਾਂ ਦੀ ਤੇ ਮੁਮਤਾਜ਼ ਦੀ, ਤੇ ਫਿਰ ਜਿਹੜਾ ਉਹ ਨਾਲ ਦੀ ਨਾਲ ਉੱਥੇ ਪਹੁੰਚ ਗਿਆ ਦਿਓਬੰਦੀਆਂ ਦੇ। ਹੁਣ ਇੱਕ ਪਾਸੇ ਦਿਓਬੰਦੀਆਂ ਤੋਂ ਇੰਨੀ ਨਫ਼ਰਤ ਕਰਦੇ ਨੇ ਹਿੰਦੂ ਤੋਂ ਵੀ ਕਿ ਭਾਈ ਇਹ ਨੇ ਜਿਨ੍ਹਾਂ ਨੇ ਅੱਡ ਇਸਲਾਮ ਦਾ, ਜਿਨ੍ਹਾਂ 'ਚੋਂ ਪਾਕਿਸਤਾਨ ਦਾ, ਕਿਉਂਕਿ ਬਰੇਲਵੀ ਔਰ ਦਿਓਬੰਦੀ ਇਹ ਦੋ ਫਿਰਕੇ ਨੇ ਕਿਸੇ ਵੇਲੇ ਆਈਡੀਓਲੋਜੀਕਲੀ ਤਾਲਿਬਾਨ, ਕਿਉਂਕਿ ਦਿਓਬੰਦੀ ਨੂੰ, ਔਰ ਉਸ ਤੋਂ ਪਹਿਲਾਂ ਜਿਹੜਾ ਜਦੋਂ ਅਫਗਾਨਿਸਤਾਨ ਦੀ ਨਾਰਮਲ ਹਕੂਮਤਾਂ ਕਰਜ਼ਾਈ ਵੇਲੇ ਵੀ ਰਹੀਆਂ, ਉਹ ਵੀ ਜਦੋਂ ਕਦੇ ਆਇਆ ਉਹਨਾਂ ਨੂੰ ਦਿਓਬੰਦ ਜਾਣਾ ਅਲਾਉ ਨਹੀਂ। ਹੁਣ ਉਹ ਪੂਰੇ ਉਸੇ ਪਹਿਰਾਵੇ ਦੇ ਵਿੱਚ ਕੁੜਤੇ ਪਜਾਮੇ, ਇਸਲਾਮਿਕ ਟੋਪੀਆਂ, ਉੱਥੇ ਦਿਓਬੰਦ, ਉੱਥੇ ਜਿਹੜਾ ਉਹ ਪ੍ਰੈਸ ਕਾਨਫਰੰਸ, ਫਿਰ ਤਾਜ ਮਹਿਲ ਦੀ ਕੈਂਸਲ ਕੀਤੀ ਵਿਜ਼ਿਟ ਉਹਦੀ, ਉੱਥੇ ਉਹ ਬੀਬੀਆਂ ਵੀ ਆ ਗਈਆਂ, ਸੁਹਾਸਨੀ ਹੈਦਰ ਆ ਗਈ, ਦਾ ਹਿੰਦੂ ਵਾਲੀ, ਦੂਜੀਆਂ ਆ ਗਈਆਂ, ਤੀਜੀਆਂ। ਲੇਕਿਨ ਇਸ ਤੋਂ ਅਸੀਂ ਅੰਦਾਜ਼ਾ ਜਵਾਈਆਂ ਵਾਂਗ ਰੱਖਣਾ ਹੋਰ ਕੀ ਹੁੰਦਾ। ਇਸ ਤੋਂ ਵੀ ਵੱਧ ਕੇ ਜਿਸ ਅੰਦਾਜ਼ ਦੇ ਵਿੱਚ ਉਹ ਐਂਟੀ ਪਾਕਿਸਤਾਨ ਔਰ ਦੂਜਾ ਉੱਥੇ ਐਂ ਬਣ ਕੇ ਬੈਠਾ ਜਿਵੇਂ ਕਿ ਉਹ ਯੂਨਾਈਟਿਡ ਨੇਸ਼ਨਸ ਦਾ ਸੈਕਟਰੀ ਜਨਰਲ ਹੁੰਦਾ, ਇੱਕ ਦਹਿਸ਼ਤਗਰਦ। ਔਰ ਇਹੀ ਮੁਤੱਕੀ ਹੈ ਜਿਹਦੇ ਨਾਲ ਇਹੀ ਅਜੀਤ ਡੋਵਲ, ਜਿਸ ਦੇ ਨਾਲ ਇਹਦੀ ਮੁਲਾਕਾਤ ਹੁੰਦੀ ਹੈ, ਇਹੀ ਅਜੀਤ ਡੋਵਲ ਅਟਲ ਬਿਹਾਰੀ ਵਾਜਪਾਈ ਦੇ ਵੇਲੇ ਜਦੋਂ ਜਹਾਜ਼ ਕੰਧਾਰ ਦੇ ਵਿੱਚ ਅਗਵਾ ਕਰਕੇ ਲੈ ਗਏ ਸੀ ਜਿਹੜੇ ਨੇ ਕਿ ਭਾਈ ਛੱਡੋ, ਔਰ ਇਹ ਜਿਹੜਾ ਉਹਨਾਂ ਦਾ ਜਿਹੜਾ ਇੱਕ ਜਮਾਤ ਹੈ ਜਿਸ ਨੂੰ ਇਹਨਾਂ ਨੇ ਦਹਿਸ਼ਤਗਰਦ ਐਲਾਨਿਆ ਹੋਇਆ, ਉਹਨਾਂ ਦਾ ਮੇਨ ਬੰਦਾ ਉਹਨਾਂ ਨੇ ਛਡਾਇਆ ਇੰਡੀਆ ਦੀ ਜੇਲ੍ਹ ਚੋਂ, ਕਸ਼ਮੀਰ ਦੀ ਜੇਲ੍ਹ ਚੋਂ। ਇਹਦੇ ਨਾਲ ਇਹ ਉਦੋਂ ਵੀ ਸ਼ਾਇਦ ਵਿਦਿਆ ਮੰਤਰੀ ਸੀ ਕਿ ਕੀ ਸੀ, ਮੇਨ ਕਨਵਰਸੇਸ਼ਨ ਇਹਨੇ ਕੀਤੀ ਸੀ। ਇਹਨਾਂ 8-10 ਸਾਲਾਂ ਦੇ ਵਿੱਚ ਹੀ ਇੰਡੀਆ ਦਾ ਇੱਕ ਜਰਨਲਿਸਟ ਦਾਨਿਸ਼ ਸਦੀਕੀ, ਉਹ ਤਾਲਿਬਾਨ ਨੇ ਮਾਰਿਆ। ਇੰਡੀਆ ਦੀ ਐਮਬੈਸੀ ਨੂੰ ਜਿਹੜਾ ਉਹਨਾਂ ਨੇ ਜਿਹੜਾ ਉਹ ਡਿਸਟਰੋਏ ਕੀਤਾ ਕਾਬਲ ਦੇ ਵਿੱਚ। ਇੰਨੇ ਵਾਕਿਆ ਦਹਿਸ਼ਤਗਰਦੀ ਦੇ, ਔਰ 2015 ਤੋਂ ਲੈ ਕੇ ਮੋਦੀ ਦਾ ਤੁਸੀਂ ਦੇਖੋ, ਕਹਿੰਦਾ ਦੇਰ ਆਰ ਨੋ ਗੁੱਡ ਤਾਲਿਬਾਨ ਔਰ ਬੈਡ ਤਾਲਿਬਾਨ, ਕੋਈ ਅੱਛੇ ਤਾਲਿਬਾਨ ਔਰ ਬੁਰੇ ਤਾਲਿਬਾਨ ਨਹੀਂ ਹੋਤੇ, ਦਹਿਸ਼ਤਗਰਦ ਹੈ। ਹੁਣ ਅੱਜ ਮੁਤੱਕੀ ਦੇ ਨਾਲ ਇਹਨਾਂ ਦੀ ਜਿਹੜੀ ਪ੍ਰੇਮ ਲੀਲਾ ਹੈ
ਇਹ ਕਿੱਥੋਂ ਸ਼ੁਰੂ ਹੋ ਗਏ ਜੀ? ਇੱਕ ਦਹਿਸ਼ਤਗਰਦ ਜਮਾਤ, ਇੱਕ ਜਿਹੜਾ ਹੁਣ ਇਸ ਲਈ ਹਾਲਾਂ ਉਹਨੂੰ ਕਹਿਣਗੇ ਜੀ ਦੇਖੋ ਇਹ ਓਲਡ ਸੇਇੰਗ ਹੈ, our neighbor is our enemy and neighbor of our neighbor is my friend। ਇਹ ਖਤਮ ਹੋ ਗਈ ਗੱਲ। ਤੁਸੀਂ ਦਹਿਸ਼ਤਗਰਦੀ ਨੂੰ ਇੱਕ ਪਾਸੇ ਤੁਸੀਂ ਕਹਿੰਦੇ ਹੋ ਜੀ ਪਾਕਿਸਤਾਨ ਨੇ ਸੱਪ ਭਾਲੇ ਔਰ ਉਹ ਹੁਣ ਉਹਨੂੰ ਹੀ ਚੰਬੜ ਗਏ ਨੇ, ਪਰ ਹੁਣ ਤੁਸੀਂ ਜਿਹੜੇ ਉਹ ਸੱਪ ਪਲ ਕੇ ਫਨੀਅਰ ਬਣੇ ਹੋਏ ਨੇ, ਤੁਸੀਂ ਫਨੀਅਰਾਂ ਨੂੰ ਲਿਆ ਕੇ ਜਿਹੜਾ ਉਹ ਪਾਲ ਰਹੇ ਹੋ ਕਿਹਦੇ ਲਈ? ਜ਼ਾਹਰ ਹੈ ਕਿ ਵੀ ਇਹ ਇੰਟਰਨੈਸ਼ਨਲੀ ਪੂਰੀ ਤਰ੍ਹਾਂ ਆਈਸੋਲੇਟ ਹੋ ਚੁੱਕਾ ਹੈ ਇੰਡੀਆ। ਇਹਨਾਂ ਦੀ ਕੋਈ ਪੁੱਛਗਿੱਛ ਨਹੀਂ ਹੈ। ਪਾਕਿਸਤਾਨ ਦਾ 7, 8, 9, 10 ਮਈ ਦੇ ਟਕਰਾਅ ਤੋਂ ਬਾਅਦ ਜਿਹੜਾ ਭਾਰਤ ਦੇ ਨਾਲ ਰੁਤਬਾ ਬਣਿਆ ਇੰਟਰਨੈਸ਼ਨਲੀ, ਔਰ ਅਸੀਂ ਦੇਖ ਰਹੇ ਹਾਂ ਕਿ ਪ੍ਰੈਜ਼ੀਡੈਂਟ ਟਰੰਪ ਹੋਣ ਜਾਂ ਸਾਊਦੀ ਅਰੇਬੀਆ ਦੇ ਨਾਲ ਪਾਕਿਸਤਾਨ ਦਾ ਪੈਕਟ ਹੈ ਜਾਂ ਦੂਜਾ ਹੈ, ਹਾਲਾਂਕਿ ਜਿਸ ਅੰਦਾਜ਼ 'ਚ ਇੰਡੀਆ ਸਮਝਦਾ ਹੈ ਕਿ ਵੀ ਉਹ ਇਹਨਾਂ ਨੂੰ ਮੁਤੱਕੀ ਨੂੰ ਔਰ ਦੂਜੇ ਇਹ ਸਾਰੇ ਪੈਸੇ ਦੇ ਭੁੱਖੇ ਨੇ। ਇੱਕ ਵਾਰ ਕਿਸੇ ਨੇ ਇਹਨਾਂ ਦੇ ਇਨਸਾਈਡਰ ਸੀ ਮੈਨੂੰ ਮਿਲੇ ਉਹ ਕੈਲੀਫੋਰਨੀਆ 'ਚ, ਤੇ ਮੈਨੂੰ ਕਹਿਣ ਲੱਗੇ ਜੀ ਇਹ ਜਿਹੜੇ ਤਾਲਿਬਾਨ ਸੋ ਕਾਲਡ ਬਣੇ ਹੋਏ ਨੇ ਇਹਨਾਂ ਨੂੰ ਕਹਿੰਦੇ ਤੁਸੀਂ ਖਰੀਦ ਨਹੀਂ ਸਕਦੇ, ਰੈਂਟ ਕਰ ਸਕਦੇ ਹੋ। ਯੂ ਕਾਂਟ ਬਾਏ them, ਯੂ ਕੈਨ ਰੈਂਟ them। ਤੇ ਮੈਂ ਦੇਖਦਾ ਵੀ ਇਹ ਤਾਂ ਹੁਣ ਜੇ ਮੁਤੱਕੀ ਦਿੱਲੀ ਦੀ ਸਰਜ਼ਮੀਨ ਤੇ ਆ ਕੇ ਕਹਿੰਦਾ ਹੈ ਕਿ ਜੀ ਅਸੀਂ ਜੰਮੂ ਕਸ਼ਮੀਰ ਨੂੰ ਭਾਰਤ ਦਾ ਅਭਿੰਨ ਅੰਗ ਮੰਨਦੇ ਹਾਂ, ਇਹ ਕਿਹੜੇ ਪਾਸੇ ਦੇ ਮੁਸਲਮਾਨ ਨੇ ਜੀ? ਇੱਕ ਪਾਸੇ ਉੱਥੇ ਰੌਲਾ ਉਹੀ ਇਸਲਾਮ ਦੇ ਨਾਂ ਥੱਲੇ ਇੱਕ ਗਰੁੱਪ ਨੇ ਕਿ ਜੀ ਉਹ ਗਜ਼ਾ ਦੇ ਵਿੱਚ ਫਲਸਤੀਨ ਸਟੇਟ ਤੇ ਫਲਾਣਾ। ਕਸ਼ਮੀਰੀ ਮੁਸਲਮਾਨਾਂ ਦਾ ਜੋ ਹਾਲ ਹੈ, ਜੋ ਭਾਰਤ ਦੇ ਮੁਸਲਮਾਨਾਂ ਦਾ ਹਾਲ ਇਹਨਾਂ ਹਿੰਦੂਤਵੀਆਂ ਨੇ ਕੀਤਾ ਹੋਇਆ ਹੈ, ਕੋਈ ਵੀ ਡਿਵਾਊਟ ਮੁਸਲਮਾਨ ਛੱਡੋ ਜਿਹੜਾ ਅਨਪ੍ਰੈਕਟਿਸਿੰਗ ਵੀ ਹੋਏਗਾ। ਹੁਣ ਆ ਜਿੰਨੇ 80% ਪ੍ਰੋਟੈਸਟ ਦੁਨੀਆ ਭਰ 'ਚ ਹੋਏ, ਜੋ ਕੁਝ ਮੁਸਲਮਾਨਾਂ ਦੇ ਨਾਲ ਹੋ ਰਿਹਾ ਉਹ ਗੈਰ ਮੁਸਲਮਾਨਾਂ ਨੇ ਕੀਤੇ ਨੇ। ਤੇ ਕਸ਼ਮੀਰ ਔਰ ਜਿੱਥੇ ਭਾਰਤ 'ਚ ਮੁਸਲਮਾਨਾਂ ਦਾ ਜੀਣਾ ਹਰਾਮ ਕੀਤਾ ਹੋਇਆ ਹੈ, ਉੱਥੇ ਮੁਤੱਕੀ ਬਹਿ ਕੇ ਕਹਿੰਦਾ ਜੀ ਅਸੀਂ ਜੰਮੂ ਕਸ਼ਮੀਰ ਨੂੰ ਭਾਰਤ ਦਾ ਅਨਿੱਖੜਵਾਂ ਅੰਗ ਮੰਨਦੇ ਹਾਂ। ਹੁਣ ਇਹ ਬਾਏ ਕਰਨਾ ਨਹੀਂ ਹੈ ਜਾਂ ਰੈਂਟ ਕਰਨਾ ਨਹੀਂ ਹੈ, ਇਹ ਤਾਂ ਬਾਏ ਵਾਲਾ ਕੰਮ ਹੀ ਹੋ ਗਿਆ, ਕਿਉਂਕਿ ਪੈਸੇ ਇਹਨਾਂ ਨੂੰ ਚਾਹੀਦੇ ਨੇ। ਔਰ ਹਾਲਾਂ ਜਿਵੇਂ ਉਹ ਸਮਝਦੇ ਪਾਕਿਸਤਾਨ ਨੇ ਇਹਨਾਂ ਦਾ ਮੂੰਹ ਭੰਨਿਆ ਚੰਗੀ ਤਰ੍ਹਾਂ, ਕਿਉਂਕਿ ਇਹਨਾਂ ਨੇ ਉੱਥੇ ਦਹਿਸ਼ਤਗਰਦੀ ਕੀਤੀ। 12-13 ਸੋਲਜਰ ਪਾਕਿਸਤਾਨ ਦੇ ਜਿਨ੍ਹਾਂ 'ਚ ਇੱਕ ਕਰਨਲ ਇੱਕ ਮੇਜਰ ਮਾਰੇ ਗਏ। ਮੁਤੱਕੀ ਜਦੋਂ ਆ ਕੇ ਦਿੱਲੀ ਬੈਠਾ 10 ਬਣ ਕੇ ਪਾਕਿਸਤਾਨ ਨੂੰ ਰਿਹਾ ਸੀ ਕਿ ਵੀ ਦੇਖੋ ਮੈਂ ਜਿਹੜਾ ਹੁਣ ਮੈਂ ਰੁੱਸ ਕੇ ਇੱਥੇ ਆ ਗਿਆ, ਜਿਵੇਂ ਉਹ ਬੀਬੀ ਪੇਕੇ ਤੁਰ ਜਾਂਦੀ ਆ ਵੀ ਮੈਂ ਆ ਗਿਆ ਆਪਣੇ ਪੇਕੇ। ਉਹਨਾਂ ਜਾ ਕੇ ਠੋਕਿਆ ਕਾਬਲ 'ਚ ਵੀ, ਦੂਜੇ 'ਚ ਵੀ ਤਹਿਰੀਕੇ ਤਾਲਿਬਾਨ ਜਿਨ੍ਹਾਂ ਨੂੰ ਪਨਾਹ ਦਿੱਤੀ ਹੋਈ ਹੈ। ਔਰ ਇੱਥੇ ਉਹ ਕਹਿ ਰਹੇ ਜੀ ਅਸੀਂ ਗੱਲਬਾਤ ਰਾਹੀਂ ਵੀ ਹੱਲ ਕਰਨਾ ਚਾਹੁੰਦੇ ਹਾਂ ਮਸਲੇ। ਦੂਜੇ ਉਹਨਾਂ ਨੂੰ ਸਮਝ ਆ ਗਈ ਕਿ ਪਾਕਿਸਤਾਨ ਦੇਖੋ ਉਹਨਾਂ ਦੇ ਅੰਦਰੂਨੀ ਕਮਜ਼ੋਰੀਆਂ ਹੋਣਗੀਆਂ ਹੈ ਨੇ ਸਿਸਟਮ ਦੇ ਵਿੱਚ, ਕਿਵੇਂ ਸਿਵਲ ਐਡਮਿਨਿਸਟ੍ਰੇਸ਼ਨ ਆਰਮੀ ਪਰ ਇਸ ਗੱਲ ਦਾ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਆਰਮੀ ਉਹਨਾਂ ਦੀ ਵਾਰ ਹਾਰਡਡ ਆਰਮੀ ਹੈ। ਉਹਨਾਂ ਨੇ ਸੋਵੀਅਤ ਯੂਨੀਅਨ ਦੇ ਖਿਲਾਫ 10 ਸਾਲ ਜਿਹੜੀ ਹੈ ਜੰਗ ਲੜੀ ਹੈ, 20 ਸਾਲ ਜਿਹੜੀ ਹੈ ਦੂਸਰੇ ਪੱਖੋਂ ਕਿਵੇਂ ਉਹਨਾਂ ਨੇ ਇੱਕ ਬੈਲੈਂਸ ਬਣਾ ਕੇ ਰੱਖਿਆ। ਉਹਨਾਂ ਨੇ ਬਹੁਤ ਕੁਰਬਾਨੀਆਂ ਦਿੱਤੀਆਂ ਹੋਈਆਂ ਨੇ ਆਪਣੇ ਉਸ ਸਾਰੇ ਪਾਰਟ ਦੇ ਲਈ। ਇਹਦੇ ਬਾਵਜੂਦ ਕਿ ਇੰਡੀਆ ਸਿੱਧੇ ਤੌਰ ਤੇ ਹੁਣ ਉੱਥੇ ਮੁਤੱਕੀ ਬਹਿ ਕੇ ਕਹਿੰਦਾ ਜੀ ਅਸੀਂ ਅਫਗਾਨਿਸਤਾਨ ਦੀ ਜ਼ਮੀਨ ਨੂੰ ਕਿਸੇ ਦੇ ਖਿਲਾਫ ਦਹਿਸ਼ਤਗਰਦੀ ਲਈ ਨਹੀਂ ਵਰਤਣ ਦਿਆਂਗੇ। ਉਹ ਆਲਰੇਡੀ ਬਲੋਚਿਸਤਾਨ ਲਿਬਰੇਸ਼ਨ ਆਰਮੀ ਸੋ ਕਾਲਡ ਤਹਿਰੀਕੇ ਤਾਲਿਬਾਨ ਜਿਹਨਾਂ ਨੂੰ ਇੰਡੀਆ ਫਾਈਨੈਂਸ ਕਰ ਰਿਹਾ, ਉਹਨਾਂ ਨੂੰ ਤੁਸੀਂ ਅਫਗਾਨਿਸਤਾਨ ਦੇ ਵਿੱਚ ਜਿਹੜਾ ਉਹ ਪਨਾਹਗਾਹ ਨਹੀਂ ਹੈ ਪੂਰੀ ਮਦਦ ਕਰ ਰਹੇ ਹੋ। ਜਿਹੜੀ ਪਾਕਿਸਤਾਨੀ ਫੌਜ ਦਾ ਔਰ ਜਿਨ੍ਹਾਂ ਨੇ ਤਾਲਿਬਾਨ ਦੇ ਨਾਲ ਪਹਿਲੇ ਦਿਨ ਤੋਂ ਜਿਹੜੀ ਹੈ ਉਹਨਾਂ ਨੂੰ ਸਪੋਰਟ ਕੀਤਾ, ਉਹਨਾਂ ਦੀ ਇੱਕੋ ਹੀ ਡਿਮਾਂਡ ਹੈ, ਕੋਈ ਆਸਕਿੰਗ ਫਾਰ ਦਾ ਮੂਨ ਨਹੀਂ ਹੈ ਨਾ ਭੁੱਖੇ ਨੰਗਿਆਂ ਦੇ ਕੋਲ ਕੀ ਹੈ ਉੱਥੇ। ਉਹਨਾਂ ਦਾ ਇਹੀ ਹੈ ਕਿ ਵੀ ਤੁਸੀਂ ਆਪਣੀ ਸਰਜ਼ਮੀਨ ਨੂੰ ਇਹ ਜਿਹੜੇ ਤਹਿਰੀਕੇ ਤਾਲਿਬਾਨ ਨੇ ਇੱਥੇ ਬੈਠ ਕੇ ਪਾਕਿਸਤਾਨ ਦੇ ਵਿੱਚ ਹਮਲੇ ਕਰਦੇ ਨੇ ਔਰ ਇਹਨਾਂ ਨੂੰ ਰੋਕੋ। ਲੇਕਿਨ ਕਿਉਂਕਿ ਪੈਸਾ ਇਧਰੋਂ ਖਾ ਰਹੇ ਨੇ ਦੱਬ ਕੇ ਤੇ ਇਹ ਫਾਈਨੈਂਸ ਕਰ ਰਹੇ ਨੇ ਤਹਿਰੀਕੇ ਤਾਲਿਬਾਨ ਨੂੰ, ਕਿਉਂਕਿ ਉਹਨਾਂ ਨੂੰ ਇਹ ਪਾਕਿਸਤਾਨ ਇਹ ਸਮਝਦਾ ਸੀ ਔਰ ਜੇ ਉਹਨਾਂ ਨੇ ਤਾਲਿਬਾਨ ਨੂੰ ਬਿਲਡ ਕੀਤਾ ਵੀ ਇਹਦੇ ਨਾਲ ਸਾਡਾ ਇਧਰਲਾ ਜਿਹੜਾ ਵੈਸਟਰਨ ਬਾਰਡਰ ਆ ਉਹ ਸੇਫ ਹੋ ਜਾਏਗਾ, ਕਿਉਂਕਿ 3000 ਮੀਲ ਦੇ ਕਰੀਬ ਹੋਣਾ ਹੈ ਜਿਹੜੀ ਲਾਈਨ ਆਫ ਉਹਨਾਂ ਦੀ ਬਾਰਡਰ ਹੈ ਪਾਕਿਸਤਾਨ ਅਫਗਾਨਿਸਤਾਨ ਦਾ, ਜਿਹਨੂੰ ਕੋਈ ਅਫਗਾਨ ਜਿਹੜਾ ਇਹ ਤਾਲਿਬਾਨ ਬਾਰਡਰ ਨਹੀਂ ਕਹਿੰਦੇ, ਉਹਨੂੰ ਡਿਊਰੈਂਟ ਲਾਈਨ ਕਹਿਣਗੇ ਔਰ ਕਹਿਣਗੇ ਜੀ ਅਸੀਂ ਨਹੀਂ ਮੰਨਦੇ। ਹਾਲਾਂਕਿ ਇਹਨਾਂ ਦਾ ਜਿਹੜਾ ਅਫਗਾਨਿਸਤਾਨ ਦਾ ਟਰੈਕ ਰੈਕਰਡ ਹੈ ਵੀਜ਼ਾ ਵੀ ਪਾਕਿਸਤਾਨ, ਜਦੋਂ ਪਾਕਿਸਤਾਨ ਬਣ ਗਿਆ 14 ਅਗਸਤ 1947 ਨੂੰ ਦੁਨੀਆ ਭਰ ਦੇ ਮੁਲਕਾਂ ਨੇ ਮਾਨਤਾ ਦਿੱਤੀ, ਸਭ ਤੋਂ ਅਖੀਰ 'ਚ ਅਫਗਾਨਿਸਤਾਨ ਨੇ। ਹਾਲਾਂਕਿ
ਉਹਨਾਂ ਦਾ ਕਿੰਗ ਸੀ ਉੱਥੇ, ਜ਼ਾਹਿਰ ਸ਼ਾਹ ਕਿ ਉਹਦਾ ਨਾਂ ਸੀ। ਫਿਰ ਪਾਕਿਸਤਾਨ ਦੇ ਨਾਲ ਬਾਰਡਰ ਜਿਹੜਾ ਉਹਨੂੰ ਬਿਲਕੁਲ ਫਾਈਨਲ ਨਹੀਂ ਮੰਨਦੇ, ਔਰ ਕਿਉਂਕਿ ਪੈਸੇ ਹਰ ਪਾਸਿਓਂ ਖਾਣੇ ਨੇ, ਇਧਰੋਂ ਵੀ ਜਿਹੜਾ ਉੱਥੇ ਡਰੱਗ ਵੀ ਉਗਾਏ ਜਾਂਦੇ ਨੇ, 50-60% ਜਿਹੜੀ ਡਰੱਗ ਹੈ ਦੁਨੀਆ ਭਰ ਦੀ ਉੱਥੋਂ ਆਉਂਦੀ ਹੈ। ਇਧਰੋਂ ਚੀਨ ਤੋਂ ਵੀ ਪੈਸੇ ਖਾ ਰਹੇ ਨੇ ਕਿ ਜੋ ਰੇਅਰ ਅਰਥ ਮਿਨਰਲ, ਤੇ ਦੂਜਾ ਚੀਨ ਵੀ ਇਨਵੈਸਟ ਕਰ ਰਿਹਾ। ਰਸ਼ੀਆ ਇੱਕੋ ਇੱਕ ਮੁਲਕ ਹੈ ਜਿਹਨੇ ਆਪਣੀ ਉੱਥੇ ਐਮਬੈਸੀ ਖੋਲੀ ਹੈ। ਹੁਣ ਇਹਨਾਂ ਦੀ ਐਮਬੈਸੀ ਨੂੰ ਕਾਬਲ 'ਚ ਇੰਡੀਆ ਦੀ, ਉਹਨੂੰ ਉਹਨਾਂ ਨੇ ਜਿਹੜਾ ਬਿਲਕੁਲ ਹਮਲਾ ਕੀਤਾ ਸੀ। ਹੁਣ ਹਾਲ ਭਾਰਤ ਦਾ ਇਹ ਵੀ ਨਾ ਉਹਨੂੰ ਪੂਰੀ ਰੈਕਗਨਾਈਜ਼ ਕਰਨ ਨੂੰ ਤਿਆਰ ਨੇ, ਪਰ ਇਹ ਕਹਿੰਦੇ ਅਸੀਂ ਆਪਣੀ ਐਮਬੈਸੀ ਜਿਹੜੀ ਹੈ ਉਹਨੂੰ ਅਪਗ੍ਰੇਡ ਕਰ ਦਿਆਂਗੇ, ਉਹਨੂੰ ਫਲਾਣਾ ਕਰ ਦਿਆਂਗੇ, ਢਿਮਕਾ ਕਰ ਦਿਆਂਗੇ। ਹੁਣ ਜਿਹੜੀ ਅਫਗਾਨਿਸਤਾਨ ਦੀ ਐਮਬੈਸੀ ਦਿੱਲੀ 'ਚ ਹੈ, ਜਿਹੜੇ ਪੁਰਾਣੇ ਕਰਜ਼ਾਈ ਸਰਕਾਰ ਦੇ ਵੇਲੇ ਦੀ ਹੈ, ਝੰਡਾ ਵੀ ਉਹਨਾਂ ਦਾ ਡਿਫਰੈਂਟ ਹੈ, ਉਹ ਉਸੇ ਝੰਡੇ ਨੂੰ ਉਹਨਾਂ ਨੇ ਰੱਖਿਆ, ਸਟਾਫ ਵੀ ਉਹੀ ਹੈ। ਸੋ ਕਹਿਣ ਦਾ ਮਤਲਬ ਇਹ ਹੈ ਵੀ ਜਿਹੜੀਆਂ ਫਾਈਨੈਲਿਟੀਜ਼ ਡਿਪਲੋਮੇਸੀ ਦੇ ਹਵਾਲੇ ਨਾਲ ਹੋਣੀਆਂ ਚਾਹੀਦੀਆਂ, ਜਾਂ ਜਿਹੜੇ ਥਿੰਗਸ ਇਨ ਆਰਡਰ ਹੋਣਾ ਚਾਹੀਦਾ ਹੈ, ਉਹਦਾ ਹੀ ਤਾਂ ਟੋਟਲ ਡਿਸਆਰਡਰ ਹੈ। ਲੇਕਿਨ ਜਿਸ ਕਾਹਲੀ ਨਾਲ ਇਹਨੂੰ ਸੱਦ ਕੇ 6 ਦਿਨ ਜਵਾਈ ਬਣਾ ਕੇ ਰੱਖ ਕੇ ਜੋ ਕੁਛ ਇਹਦੇ ਤੋਂ ਘਵਾ ਰਹੇ ਨੇ, ਜਾਂ ਫਿਊਚਰ 'ਚੋਂ ਸਮਝਦੇ ਨੇ, ਮੈਨੂੰ ਇਹ ਲੱਗਦਾ ਵੀ ਪਾਕਿਸਤਾਨ ਨੇ ਵੀ ਉਹਨਾਂ ਦੇ ਜਿਹੜੇ ਇੰਟਰ ਸਰਵਿਸ ਪਬਲਿਕ ਰਿਲੇਸ਼ਨ ਵਾਲੇ, ਉਹਨਾਂ ਨੇ ਕਿਹਾ ਜੀ ਇਨਫ ਇਜ਼ ਇਨਫ, ਹੁਣ ਬਹੁਤ ਹੋ ਗਿਆ। ਹੁਣ ਅਸੀਂ ਜਿਹੜਾ ਇਸ ਦਾ ਹਾਲਾਂ ਇਹਨਾਂ ਨੇ ਬਾਰਡਰ ਦੇ ਉੱਤੇ ਨੁਕਸਾਨ ਕੀਤਾ, ਪਾਕਿਸਤਾਨ ਨੇ ਇਹਨਾਂ ਦੇ ਜਿਹੜੀ ਬਾਰਡਰ ਪੋਸਟਾਂ ਦੇ ਉੱਤੇ ਜਾਂ ਦੂਜਾ ਲਾਈਨ ਲਈ, ਤੇ ਇਹਨਾਂ ਨੇ ਕਿੰਨੇ ਹਾਲਾਂ, ਕੋਈ 32 ਕਹਿ ਰਿਹਾ, ਕੋਈ ਇਹ 52 ਕਲੇਮ ਕਰ ਰਹੇ ਨੇ। ਹਾਲਾਂ ਕੈਜੁਅਲਟੀਜ਼ ਹੋਈਆਂ ਪਾਕਿਸਤਾਨੀ ਫੌਜ ਦੀਆਂ, ਪਰ ਜਿਵੇਂ ਮੈਂ ਕਿਹਾ ਵੀ ਪਾਕਿਸਤਾਨੀ ਫੌਜ ਵਾਰ ਹਾਰਡਡ ਆਰਮੀ ਹੈ, ਔਰ ਪੂਰੀ ਤਰ੍ਹਾਂ ਇਹਨਾਂ ਨੂੰ, ਹਾਂ ਇਹਦੇ ਨਾਲ ਇਹ ਹੈ ਕਿ ਵੀ ਥੋੜ੍ਹਾ ਬਹੁਤ ਬੈਲੈਂਸ, ਚੀਨ ਨੂੰ ਵੀ ਫਿਕਰ ਹੈ, ਚੀਨ ਨੇ ਐਡਵਾਈਸ ਕੀਤਾ ਦੋਨਾਂ ਨੂੰ ਜੀ ਗੱਲਬਾਤ ਰਾਹੀਂ ਹੱਲ ਕਰੋ ਦੂਜਾ। ਲੇਕਿਨ ਪਾਕਿਸਤਾਨ ਦਾ ਇਹ ਸਟਾਂਸ ਜਿਹੜਾ ਹੈ, ਹਾਲਾਂ ਇਮਰਾਨ ਖਾਨ ਦੀ ਜਦੋਂ ਹਕੂਮਤ ਸੀ, ਉਹਨਾਂ ਨੇ ਲਿਬਰਲੀ ਕੋਸ਼ਿਸ਼ ਕੀਤੀ ਕਿ ਉਸ ਵੇਲੇ ਇਹਨਾਂ ਦੇ ਤਹਿਰੀਕੇ ਤਾਲਿਬਾਨ ਦੇ ਨਾਲ ਗੱਲਬਾਤ ਦਾ ਸਿਲਸਿਲਾ ਸ਼ੁਰੂ ਕੀਤਾ, ਉਹਨਾਂ ਨੂੰ ਲਿਆ ਕੇ ਵਸਾਇਆ ਵੀ। ਚਲੋ ਕਿ ਇੱਕ ਤਰੀਕਾ ਵੀ ਹੁੰਦਾ ਹੈ ਕਿ ਵੀ ਚਲੋ ਜੇ ਕੋਈ ਗੁੰਮਰਾਹ ਵੀ ਹੋਇਆ ਤੇ ਉਹ ਵਾਪਸ ਘਰ ਪਰਤਣਾ ਚਾਹੁੰਦਾ ਹੈ, ਉਹਨੂੰ ਰਾਹ ਦਿਓ। ਪਰ ਇਹ ਤਾਂ ਇੰਨੇ ਭੁੱਤਰ ਗਏ ਨੇ ਕਿ ਵੀ ਇਹਨਾਂ ਨੇ ਪਾਕਿਸਤਾਨ ਨੂੰ ਟਿਚ ਕਰਕੇ ਜਾਣਾ ਸ਼ੁਰੂ ਕਰ ਦਿੱਤਾ ਹੈ, ਔਰ ਉਹ ਅਫਗਾਨਿਸਤਾਨ ਦੀ ਸਰਜ਼ਮੀਨ ਤੋਂ ਪਾਕਿਸਤਾਨ, ਇਹ ਕੋਈ ਵੀ ਮੁਲਕ ਟੋਲਰੇਟ ਨਹੀਂ ਕਰ ਸਕਦਾ। ਔਰ ਹੁਣ ਜਿਹੜਾ ਪਾਰਟ ਸੀ ਕਿਸੇ ਜ਼ਮਾਨੇ 'ਚ ਕਿ ਸੋਵਰਨਿਟੀ ਆਫ ਏ ਕੰਟਰੀ, ਹੁਣ ਜਦੋਂ ਅਮਰੀਕਾ ਨੇ 2003 'ਚ ਇਰਾਕ ਦੇ ਉੱਤੇ ਜਾ ਕੇ ਹੱਲਾ ਬੋਲਿਆ, ਇਰਾਕ ਨੇ ਤਾਂ ਅਮਰੀਕਾ ਦੇ ਖਿਲਾਫ ਵਾਰ ਨਹੀਂ ਸੀ ਡਿਕਲੇਅਰ ਕੀਤੀ ਹੋਈ, ਇਹਨਾਂ ਨੇ ਇਮੈਜਿਨਰੀ ਕਿ ਜੀ ਵੈਪਨਸ ਆਫ ਮਾਸ ਡਿਸਟਰਕਸ਼ਨ ਨੇ ਉਹਨਾਂ ਦੇ ਉੱਤੇ ਕੀਤਾ। ਫਿਰ ਅਸੀਂ ਦੂਸਰੇ ਪਾਸੇ ਦੇਖ ਰਹੇ ਹਾਂ ਕਿ ਜੇ ਇੰਡੀਆ ਨੇ ਝੂਠਾ ਫਾਲਸ ਫਲੈਗ ਆਪਰੇਸ਼ਨ ਕਰਕੇ ਪਾਕਿਸਤਾਨ ਦੀ ਸੋਵਰਨਿਟੀ ਵਾਇਲੇਟ ਕੀਤੀ, ਉਹ ਫਿਰ ਕਿਹਾ ਜੀ ਹਮਨੇ ਘੁਸ ਕੇ ਮਾਰਾ, ਤੇ ਫਿਰ ਪਾਕਿਸਤਾਨ ਨੂੰ ਕੌਣ, ਪਾਕਿਸਤਾਨ ਦੇ ਉੱਤੇ ਤਾਂ ਰੀਅਲ ਦਹਿਸ਼ਤਗਰਦੀ ਇਹਨਾਂ ਨੇ ਫੈਲਾਈ ਹੋਈ ਹੈ। ਕਿਤੇ ਉਹ ਬਲੋਚਾਂ ਰਾਹੀਂ ਕਰਵਾ ਦਿੰਦੇ ਨੇ, ਲਿਬਰੇਸ਼ਨ ਆਰਮੀ ਇਹਨਾਂ ਦੇ ਪੇਡ ਲੋਕ ਨੇ, ਹੁਣ ਤਹਿਰੀਕੇ ਤਾਲਿਬਾਨ ਰਾਹੀਂ ਕਰਵਾ ਰਹੇ ਨੇ। ਸੋ ਅਸੀਂ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਵੀ ਅਸੀਂ ਜਿਹੜਾ ਉਸ ਖਿੱਤੇ ਦੇ ਵਿੱਚ ਅਮਨ ਅਮਾਨ ਦੇ ਹਾਮੀ ਹੈ। ਇਹ ਸਾਨੂੰ ਪਤਾ ਹੈ ਕਿ ਵੀ ਇਹ ਜਿਹੜਾ ਖਿੱਤਾ ਜਿਹੜਾ ਅੱਜ ਅਫਗਾਨਿਸਤਾਨ ਦੇ ਰੂਪ 'ਚ ਹੈ, ਇਹ ਇੱਕ ਡਿਸਾਈਡਿੰਗ ਫੈਕਟਰ ਵੀ ਰਿਹਾ ਆਲਵੇਜ਼ ਸਾਡੇ ਸਾਰੇ ਖਿੱਤੇ ਦੇ ਵਿੱਚ ਸੈਂਕੜਿਆਂ ਸਾਲਾਂ ਤੋਂ, ਕਿਉਂਕਿ ਦਰਾ ਖੈਬਰ ਹੀ ਦਰਵਾਜ਼ਾ ਸੀ ਜਿਹਦੇ ਰਾਹੀਂ ਹਰ ਹਮਲਾਵਰ ਆਉਂਦਾ ਸੀ। ਹਰ ਜ਼ਮਾਨੇ 2000 ਸਾਲ ਤੋਂ ਸਿੱਖਾਂ ਨੇ ਉਹ ਦਰਵਾਜ਼ਾ ਬੰਦ ਕੀਤਾ ਸੀ। ਦਰਾ ਖੈਬਰ ਜਮਰਾਦ ਕਿਲਾ ਬਣਾ ਕੇ ਉਹਨਾਂ ਨੇ ਕਿਹਾ ਕਿ ਭਾਈ ਇੱਥੋਂ ਹੁਣ ਜਿਹੜਾ ਹੈ ਉਹ ਬੇਲਚੇ ਚੁੱਕ ਕੇ ਤਾਂ ਤੁਸੀਂ ਆ ਸਕਦੇ ਹੋ, ਜਾਂ ਉਹ ਦੂਜਾ ਆਪਣੇ ਕੰਮਕਾਰ ਕਰਨ ਲਈ ਤਾਂ ਆ ਸਕਦੇ ਹੋ, ਬੰਦੂਕਾਂ ਚੁੱਕ ਕੇ ਲੁੱਟਣ ਲਈ ਨਹੀਂ ਆ ਸਕਦੇ। ਔਰ ਇਹ ਜਦੋਂ ਬੰਦੂਕਾਂ ਚੁੱਕ ਕੇ ਲੁੱਟਣ ਵਾਲੇ ਆਉਂਦੇ ਸੀ, ਇਹ ਲੋਕ ਬੋਲੀ ਕੋਈ ਸਿੱਖਾਂ ਨੇ ਨਹੀਂ ਬਣਾਈ ਹੋਈ, ਇਹ ਪੰਜਾਬ ਦੀ ਧਰਤੀ ਦੀ ਸੀ ਕਿ ਭਾਈ ਖਾਦਾ ਪੀਤਾ ਲਾਹੇ ਦਾ ਰਹਿੰਦਾ ਅਹਿਮਦ ਸ਼ਾਹ ਦਾ, ਵੀ ਜਿਹੜਾ ਪਤਾ ਨਹੀਂ 17 ਵਾਰੀ ਆਇਆ ਅਬਦਾਲੀ, ਕਿ ਵੀ ਉਹਨੇ ਲੈ ਜਾਣਾ ਲੁੱਟ ਲੱਟ ਕੇ, ਜੋ ਤੁਸੀਂ ਖਾ ਪੀ ਲਓ ਉਹੀ ਤੁਹਾਡਾ। ਸੋ ਅੱਜ ਜੇ ਇਹਨਾਂ ਦੀ ਇਹੀ ਵਰਤਾਰਾ ਹੈ, ਇਹਨਾਂ ਕੋਲ ਮੌਕਾ ਸੀ ਹੈ ਕਿ ਭਾਈ ਤੁਸੀਂ ਬੰਦਿਆਂ ਵਾਂਗ ਇੱਕ ਤੁਸੀਂ ਮੁਲਕ ਦੇ ਤੌਰ ਤੇ ਤੁਹਾਡਾ ਇੱਕ ਪ੍ਰਾਈਡ ਹੈ, ਇੱਕ ਰੈਕਗਨੀਸ਼ਨ ਹੋਈ ਹੈ, ਤੁਸੀਂ ਐਟ ਪੀਸ ਵਿਦ ਦਾ ਨੇਬਰਸ ਹੋਵੋ, ਆਪਣੇ ਲੋਕਾਂ ਦੇ ਉੱਤੇ ਜਿਹੜਾ ਉਹ ਉਹਨਾਂ ਦੇ ਨਾਲ ਇਸਲਾਮ ਦੀਆਂ ਪਰੰਪਰਾਵਾਂ, ਜਸਟਿਸ ਦੀਆਂ ਪਰੰਪਰਾਵਾਂ ਨੇ। ਦੁਨੀਆ 'ਚ ਇਹ ਕੋਈ ਨਿਰਾਲੇ ਮੁਸਲਮਾਨ ਜੰਮੇ ਨੇ, 54 ਮੁਲਕ ਹੋਰ ਨੇ। ਜੇ ਹੁਣ ਸਾਊਦੀ ਅਰੇਬੀਆ ਵਰਗਾ ਮੁਲਕ ਜਿਹਨੇ ਇੱਕ ਸਟੇਜ ਤੇ ਔਰਤਾਂ ਨੂੰ ਡਰਾਈਵਿੰਗ ਨਹੀਂ ਸੀ ਕਰਨ ਦਿੰਦੇ, ਹੁਣ ਤੁਸੀਂ ਦੇਖੋ ਵੀ ਉਹ ਕਿੱਥੇ ਜਾ ਕੇ ਖੜੇ ਨੇ। ਇਕੱਲਾ ਡਰਾਈਵਿੰਗ ਨਹੀਂ, ਕਿਸ ਹੱਦ ਤੱਕ ਜਾ ਕੇ, ਔਰ ਕਿੰਨੇ ਮੁਸਲਮਾਨ ਮੁਲਕਾਂ ਦੀ ਜਿਹੜੀ ਹੈ ਹੁਣ ਵਿਮਨ ਪਾਰਟਿਸਿਪੇਟ ਕਰਦੀਆਂ ਨੇ ਸਪੋਰਟਸ ਇਵੈਂਟਸ ਵੀ ਜਾਂ ਦੂਸਰਿਆਂ 'ਚ ਵੀ। ਸੋ
ਇਹ ਜਿਹੜਾ ਪਾਰਟ ਹੈ, ਜਦੋਂ ਤੁਸੀਂ ਇੱਕ ਤੰਗ ਦਿਲ ਦਾਇਰੇ ਦੇ ਵਿੱਚ ਜਾਂ ਇੱਕ ਸੰਕੁਚਿਤ ਦਾਇਰੇ 'ਚ, ਜਾਂ ਤੁਹਾਨੂੰ ਲੱਗਦਾ ਹੈ ਕਿ ਜੀ ਤੁਸੀਂ ਜਿਹੜਾ ਹੈ ਉਹ ਗਵਰਨ ਕਰਦੇ ਹੋ ਸਾਰਿਆਂ ਨੂੰ, ਸੋ ਅਸੀਂ ਸਮਝਦੇ ਹਾਂ ਵੀ ਸਿੱਖ ਕੌਮ, ਔਰ ਮੈਂ ਇਹ ਮੌਕਾ ਹੈ ਇਹ ਸਿੱਖ ਕੌਮ ਜਿੱਥੇ ਅਸੀਂ ਆਪਣੇ ਪਾਕਿਸਤਾਨੀ ਆਵਾਮ ਨਾਲ, ਭੈਣਾਂ ਭਰਾਵਾਂ ਨਾਲ ਸੋਲੀਡੈਰਿਟੀ ਦਾ ਇਜ਼ਹਾਰ ਕਰਦੇ ਹਾਂ, ਪਾਕਿਸਤਾਨ ਦੀ ਹਕੂਮਤ ਨਾਲ ਔਰ ਪਾਕਿਸਤਾਨ ਦੀ ਫੌਜ ਨਾਲ, ਕਿਉਂਕਿ ਇਹ ਕੋਈ ਵੀ ਟੋਲਰੇਟ ਨਹੀਂ ਕਰ ਸਕਦਾ ਕਿ ਵੀ ਤੁਹਾਡੀਆਂ ਹੱਦਾਂ ਤੋਂ ਬਾਹਰ ਬੈਠ ਕੇ ਕੋਈ ਤੁਹਾਡੇ ਜਿਹੜਾ ਉਹ ਮਾਸੂਮ ਲੋਕਾਂ ਦੇ ਨੂੰ ਜਿਹੜਾ ਨਿਸ਼ਾਨਾ ਬਣਾਏ। ਇਹ ਕਰਦੇ ਰਹੇ ਨੇ। ਪਿਸ਼ਾਵਰ ਦੇ ਵਿੱਚ ਹੀ ਇੱਕ ਸਕੂਲ ਦੇ ਵਿੱਚ ਹਮਲਾ ਕਰ ਛੋਟੇ ਛੋਟੇ ਬੱਚੇ ਮਾਰਦੇ ਸੀ, ਉਦੋਂ ਫਿਰ ਚੰਗਾ ਭੰਨਿਆ ਸੀ ਉਹਨਾਂ ਨੇ, ਫਿਰ ਕੁਛ ਦੇਰ ਜਿਹੜਾ ਅਮਨ ਅਮਾਨ ਰਿਹਾ। ਸੋ ਮੇਰਾ ਖਿਆਲ ਹੈ ਕਿ ਵੀ ਇਹ ਉਹ ਮੈਂ ਕਨਕਲੂਡ ਕਰਾਂ ਵੀ ਸਰ ਹਰੀ ਸਿੰਘ ਨਲੂਆ ਉਹਨੇ ਔਰਕਜ਼ਾਈ ਜਾਂ ਉਸ ਪਾਰ ਏਰੀਏ 'ਚ ਜਾ ਕੇ ਇੱਕ ਥਾਂ ਤੇ ਘੇਰਿਆ ਹੋਇਆ ਸੀ ਉਹਨਾਂ ਨੂੰ, ਤੇ ਜਿਹੜੇ ਉੱਥੋਂ ਦੇ ਲੋਕ ਸੀ ਉਹ ਆਪਣਾ ਡੈਲੀਗੇਸ਼ਨ ਭੇਜ ਰਹੇ ਸੀ ਕਿ ਜੀ ਜਿਹੜਾ ਸਾਨੂੰ ਜਿਹੜਾ ਥੋੜਾ ਟਾਈਮ ਦਿਓ, ਅਸੀਂ ਆਪਸ 'ਚ ਸਲਾਹ ਮਸ਼ਵਰਾ ਕਰਕੇ ਜਿਹੜਾ ਉਹ ਗੱਲਬਾਤ ਕਰਕੇ ਫਿਰ ਤੁਹਾਡੇ ਤੱਕ ਪਹੁੰਚ ਕਰਦੇ ਹਾਂ। ਮੀਂਹ ਵੀ ਪੈ ਰਿਹਾ ਸੀ ਉਹਨਾਂ ਦਿਨਾਂ 'ਚ, ਕਈ ਦਿਨ ਬੀਤ ਗਏ। ਹਰੀ ਸਿੰਘ ਨਲੂਏ ਨੇ ਦੇਖਿਆ ਕਿ ਵੀ ਕੋਈ ਇਹ ਲਟਕਾ ਰਹੇ ਨੇ, ਤੇ ਇੱਕ ਦਿਨ ਉਹ ਘੋੜੇ ਤੇ ਚੜ੍ਹ ਕੇ ਬਾਹਰ ਨਿਕਲਿਆ ਤਾਂ ਉਹ ਮੀਂਹ ਪੈ ਕੇ ਹਟਿਆ ਸੀ। ਉਹਨੇ ਦੇਖਿਆ ਕੀ ਹੈ, ਉਹਨੇ ਦੇਖਿਆ ਵੀ ਛੱਤਾਂ ਦੇ ਉੱਤੇ ਜਿਹੜੇ ਲੋਕ ਨੇ ਉਹ ਜਿਹੜੀ ਮਿੱਟੀ ਹੈ ਉਹਨੂੰ ਕੁੱਟ ਰਹੇ ਨੇ ਡੰਡੇ ਨਾਲ। ਤੇ ਉਹਨੇ ਪੁੱਛਿਆ ਨਲੂਏ ਨੇ ਕਿ ਵੀ ਇਹ ਕੀ ਹੈ। ਉਹਨੇ ਕਿਹਾ ਜੀ ਇੱਥੋਂ ਦੀ ਮਿੱਟੀ ਇਹੋ ਜਿਹੀ ਹੈ, ਇਹ ਜਦੋਂ ਮੀਂਹ ਪੈ ਕੇ ਹਟਦਾ ਹੈ ਤੇ ਇਹਨੂੰ ਕੁੱਟਣਾ ਪੈਂਦਾ, ਇਹ ਤਾਂ ਸੈੱਟ ਹੁੰਦੀ ਹੈ। ਨਲੂਏ ਨੇ ਕਿਹਾ ਕਰੋ ਹਮਲਾ। ਉਹਨੇ ਕਿਹਾ ਵੀ ਜਿਹੜੀ ਮਿੱਟੀ ਇਹਨਾਂ ਦੀ ਹੈ, ਇਹਨਾਂ ਨੇ ਛਿੱਤਰ ਤੋਂ ਬਿਨਾਂ ਕਾਬੂ ਨਹੀਂ ਹੋਣਾ। ਸੋ ਇਹ ਵੀ ਜ਼ਰੂਰੀ ਹੁੰਦਾ ਜਦੋਂ ਤੁਹਾਨੂੰ ਇਹ ਲੱਗਣ ਲੱਗ ਜਾਏ ਵੀ ਤੁਸੀਂ ਫਲਾਣੇ ਨੂੰ ਹਰਾਇਆ, ਤੁਸੀਂ ਦੂਜੇ ਨੂੰ ਹਰਾਇਆ। ਇਵੇਂ ਨਹੀਂ ਹੈ। ਜਿਹੜੇ ਅਕਿਰਤ ਘਣ ਨਹੀਂ ਹੋਣਾ, ਨਾ ਸ਼ੁਕਰਾ ਹੋਣਾ ਸਭ ਤੋਂ ਮਾੜੀ ਗੱਲ ਹੈ। ਤੁਸੀਂ ਅਫਗਾਨਿਸਤਾਨ ਲੈਂਡ ਲੌਕਡ ਕੰਟਰੀ ਹੈ, ਪਾਕਿਸਤਾਨ ਦੇ ਰਾਹੀਂ ਹੀ ਉਹਨਾਂ ਦਾ ਚਮਨ ਬਾਰਡਰ ਹੈ ਜਾਂ ਕਰਾਚੀ ਪੋਰਟ ਤੇ ਸਟਫ ਆਉਂਦਾ ਹੈ, ਉੱਥੇ ਪਹੁੰਚਦਾ ਹੈ। ਜਦੋਂ ਅਫਗਾਨਿਸਤਾਨ ਮੁਸੀਬਤ ਸੀ, 4-5 ਮਿਲੀਅਨ 40 ਲੱਖ ਤੋਂ 50 ਲੱਖ ਰਿਫਿਊਜੀ ਜਿਹੜਾ ਉਹ ਪਾਕਿਸਤਾਨ ਨੇ ਕਿਹਾ ਕਿ ਭਾਈ ਸਾਡੇ ਮੁਸਲਮਾਨ ਬਰਾਦਰ ਨੇ ਜਿਵੇਂ ਕਿਹਾ ਜਾਂਦਾ ਹੈ, ਉਹਨਾਂ ਨੂੰ ਰੱਖਿਆ ਪਾਲਿਆ, ਦੂਜਾ ਕੀਤਾ ਵੀ ਤੁਸੀਂ ਇੰਨੀ ਨਾ ਸ਼ੁਕਰਾਪਨ ਕਿ ਵੀ ਤੁਸੀਂ ਪਾਕਿਸਤਾਨ ਤੁਹਾਡੇ ਲਈ ਦੁਸ਼ਮਣ ਹੋ ਗਿਆ, ਤੇ ਆ ਹਿੰਦੂ ਤਵੀ ਜਿਹੜੇ ਬੁੱਤ ਪ੍ਰਸਤ ਨੇ, ਜਿਹੜੇ ਤੁਹਾਨੂੰ ਜਿਹੜਾ ਉਹ ਇਤਿਹਾਸ ਜਿਹੜਾ ਉਹ ਨਫ਼ਰਤ ਨਾਲ ਭਰਿਆ ਹੋਇਆ ਇਤਿਹਾਸ ਹੈ, ਇਹ ਤੁਹਾਨੂੰ ਲੱਗਦਾ ਹੈ ਵੀ ਇਹ ਤੁਹਾਡੇ ਦੋਸਤ ਹੋ ਗਏ। ਉਹੀ ਮਨੀ ਔਰ ਇਹ ਸਾਰੇ ਦੇ ਥੱਲੇ। ਸੋ ਅਸੀਂ ਆਪਣੇ ਪਾਕਿਸਤਾਨੀ ਭਰਾਵਾਂ ਭੈਣਾਂ ਨਾਲ, ਪਾਕਿਸਤਾਨੀ ਆਵਾਮ ਨਾਲ, ਔਰ ਅਸੀਂ ਪੀਸ ਚਾਹੁੰਦੇ। ਅਸੀਂ ਸਮਝਦੇ ਹਾਂ ਅਫਗਾਨਿਸਤਾਨ ਕੋਲ ਉਹਨਾਂ ਨੂੰ ਆਜ਼ਾਦੀ ਉਹਨਾਂ ਨੇ ਲਈ ਹੈ, ਲੜ ਕੇ ਉਹਨਾਂ ਨੇ ਲਈ ਹੈ, ਉਦੋਂ ਤੁਸੀਂ ਸੰਭਾਲੋ। ਪਾਕਿਸਤਾਨ ਇੱਕ ਮੁਲਕ ਹੈ ਜਿਸ ਦਾ ਇੱਕ ਆਪਣਾ ਰੁਤਬਾ ਹੈ। ਅਸੀਂ ਹਮਸਾਇਆ ਮੁਲਕ ਖਾਲਿਸਤਾਨ ਪਾਕਿਸਤਾਨ ਦਾ ਹਮਸਾਇਆ ਹੋਣ ਦੇ ਨਾਤੇ ਅਸੀਂ ਜਿਹੜਾ ਸਮਝਦੇ ਹਾਂ ਵੀ ਅਸੀਂ ਉਸ ਦਿਨ ਦੇ ਇੰਤਜ਼ਾਰ 'ਚ ਹੈ ਕਿ ਅਸੀਂ ਉਸ ਕਿਸਮ ਦੇ ਸੰਬੰਧ ਬਣਾ ਕੇ ਦੱਸਾਂਗੇ ਕਿ ਹਮਸਾਇਆ ਹੋਣ ਦਾ ਮਤਲਬ ਕੀ ਹੈ, ਜਿਵੇਂ ਅਮਰੀਕਾ ਕੈਨੇਡਾ ਦੇ ਸੰਬੰਧ ਨੇ। ਪਰ ਇਹ ਜਿਹੜੀ ਡਰਟੀ ਖੇਡ ਹੈ ਬ੍ਰਾਹਮਣਵਾਦੀਆਂ ਦੀ, ਇਹ ਜਿਹੜੇ ਤਾਲਿਬਾਨ ਮੌਜੂਦਾ ਉੱਥੇ ਹਾਕਮ ਬਣੇ ਹੋਏ ਨੇ, ਇਹ ਇਹਨਾਂ ਦੇ ਡਰਟੀ ਹੱਥਾਂ 'ਚ ਖੇਡ ਰਹੇ ਨੇ। ਹੋਣਾ ਤਾਂ ਉੱਥੇ ਰਜੀਮ ਚੇਂਜ ਹੈ। ਮੈਨੂੰ ਨਹੀਂ ਲੱਗਦਾ ਜੇ ਹੁਣ ਇਹ ਆ ਗਿਆ ਤੇ ਪਾਕਿਸਤਾਨ ਜੇ ਆਪਣੀ ਆਈ ਤੇ ਆ ਗਿਆ ਤੇ ਹੋਰ 6 ਮਹੀਨੇ 'ਚ ਲੱਭਣੇ ਵੀ ਨਹੀਂ ਹੈ, ਨਾ ਇਹ ਮੁਤੱਕੀ ਲੱਭਣਾ ਤੇ ਨਾ ਕੋਈ ਚਟੱਕੀ ਲੱਭਣਾ। ਲੇਕਿਨ ਜਿਹੜਾ ਇਹ ਜਿਹੜੀ ਇਹਨਾਂ ਦੀ ਨਾ ਸ਼ੁਕਰੇਪਨ ਦੀ ਵੀ ਅਖੀਰ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥੈਲੇ ਨੰਬਰ 1 ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।